ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਅਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 23 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਜੇ ਤੁਸੀਂ ਆਪਣੀਆਂ ਹੈਲਥ ਇੰਸ਼ੋਰੈਂਸ ਕਰਵਾਉਣੀਆਂ ਚਾਹੁੰਦੇ ਹੋ, ਅਪਡੇਟ ਕਰਵਾਉਣੀਆਂ, ਚੇਂਜਸ ਕਰਵਾਉਣੀਆਂ, ਇਸ ਤਰ੍ਹਾਂ ਦੇ ਨਾਲ ਸੰਪਰਕ ਕਰੋ। ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੇ, ਅਪਲਾਈ ਕਰਨਾ ਹੈ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਵੈਸਟਰਨ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਕਾਲ 408-272-2500। ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਕੌਰਬਾਸੀ ਐਲਗਰੋ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਸਭ ਤੋਂ ਪਹਿਲਾਂ ਵੈਦਰ ਦੇ ਨਾਲ ਸੰਬੰਧਿਤ ਸ਼ੁਰੂ ਕਰਦੇ ਹਾਂ। ਵਿੰਟਰ ਵੈਦਰ ਦੇ ਨਾਲ ਕੈਲੀਫੋਰਨੀਆ ਦੇ ਖਾਸ ਕਰਕੇ ਜਿਹੜਾ ਸੈਂਡੀਗੋ ਵਾਲਾ ਏਰੀਆ ਆ, ਉੱਥੇ ਇੱਕ ਤਰ੍ਹਾਂ ਦੇ ਨਾਲ ਤਬਾਹੀ ਮਚੀ ਹੋਈ ਹੈਗੀ ਆ। ਕਹਿੰਦੇ ਵੀ ਜਿਹੜਾ ਮੀਂਹ ਪੂਰੇ 1 ਮਹੀਨੇ 'ਚ ਪੈਣਾ ਸੀ, ਟਿਪੀਕਲੀ 2 ਇੰਚ ਦੇ ਕਰੀਬ ਮੀਂਹ ਪੈਂਦਾ ਆ ਜਨਵਰੀ ਮਹੀਨੇ 'ਚ। ਸੈਂਡੀਗੋ ਵਾਲਾ ਜੋ ਏਰੀਆ ਆ, ਉੱਥੇ ਸਿਰਫ 3 ਘੰਟਿਆਂ 'ਚ 3.25 ਇੰਚ ਮੀਂਹ ਪਿਆ, 2.73 ਇੰਚਸ, ਜਿਹਦੇ ਨਾਲ ਸੈਂਡੀਗੋ ਕਾਉਂਟੀ ਦੇ ਬਹੁਤ ਸਾਰੇ ਏਰੀਏ ਦੇ ਵਿੱਚ ਫਲੱਡਿੰਗ ਹੋ ਗਈ। 100 ਤੋਂ ਵੱਧ ਘਰ ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਗਏ। ਕਈ ਜਗ੍ਹਾ ਦੇ ਉੱਤੇ ਇੰਨਾ ਜ਼ਿਆਦਾ ਪਾਣੀ ਸੀ ਵੀ ਜਿਹੜੀਆਂ ਕਾਰਾਂ ਦੀਆਂ ਛੱਤਾਂ ਆ ਉੱਥੇ ਤੱਕ ਉਹ ਪਹੁੰਚ ਗਿਆ। ਸਦਰਨ ਕੈਲੀਫੋਰਨੀਆ ਦੇ ਵਿੱਚ 5 ਤੋਂ ਲੈ ਕੇ 9 ਇੰਚ ਤੱਕ ਜਿਹੜਾ ਮੀਂਹ ਆ ਉਹ ਰਿਕਾਰਡ ਕੀਤਾ ਗਿਆ ਪਿਛਲੇ 3 ਦਿਨਾਂ 'ਚ। ਸੈਂਡੀਗੋ 'ਚ ਇੰਨਾ ਬੁਰਾ ਹਾਲ ਤਾਂ ਹੋਇਆ ਵੀ 3 ਘੰਟਿਆਂ 'ਚ 3.25 ਇੰਚ ਦੇ ਕਰੀਬ ਜਿਹੜਾ ਆ ਮੀਂਹ ਪਿਆ ਹੈਗਾ। ਈਵਨ ਦੋ ਹੁਣ ਅੱਜ ਕੈਲੀਫੋਰਨੀਆ ਦੇ ਵਿੱਚ ਮੀਂਹ ਤੋਂ ਬ੍ਰੇਕ ਮਿਲੀ ਆ, ਪਰ ਬੁੱਧਵਾਰ ਨੂੰ ਫਿਰ ਜਿਹੜਾ ਸਟਾਰਮ ਇੱਕ ਆ ਰਿਹਾ ਹੈਗਾ। ਸੋ ਹਾਈਐਸਟ ਥ੍ਰੈਟ ਫॉर ਫਲੱਡਿੰਗ ਇਹ ਅੱਜ ਤੇ ਕੱਲ ਹੂਸਟਨ ਤੋਂ ਲੈ ਕੇ ਲਿਟਲ ਰੌਕ, ਅਰਕਨਸਾ, ਨਿਊ ਆਰਲੀਨਜ਼, ਬਰਮਿੰਗਮ, ਅਲਾਬਾਮਾ, ਇਸ ਏਰੀਏ ਨੂੰ ਜਾ ਰਹੀ ਹੈਗੀ ਆ। ਸੋ ਜੇ ਆਪਾਂ ਸੈਂਡੀਗੋ ਦੀ ਗੱਲ ਕਰਦੇ ਜਾਈਏ, ਸੈਂਡੀਗੋ ਦੇ ਵਿੱਚ ਜਿਹੜਾ 에ਅਰਵੇਸ ਆ ਉੱਥੇ ਵੀ ਜਿਹੜੀ ਕਾਫੀ ਜ਼ਿਆਦਾ ਫਲੱਡਿੰਗ ਹੋ ਗਈ। ਸੈਂਡੀਗੋ ਵਾਲੇ ਏਰੀਏ 'ਚ ਸੈਨ ਇਸਡਰੋ ਜੋ ਏਰੀਆ ਆ, ਜਿੱਥੋਂ ਕਈ ਅਨਡਾਕੂਮੈਂਟਡ ਲੋਕ ਕ੍ਰਾਸ ਕਰਦੇ ਹੈਗੇ USA ਦੇ ਵਿੱਚ, ਉੱਥੇ ਬਹੁਤ ਸਾਰੇ ਕਹਿੰਦੇ ਵੀ ਇਹ ਇਮੀਗ੍ਰੈਂਟਸ ਫਸੇ ਹੋਏ ਸੀ। ਉਹਨਾਂ ਨੂੰ ਵੀ ਜਿਹੜਾ ਆ ਬਾਰਡਰ ਪੈਟਰੋਲ ਏਜੰਟਸ ਨੇ ਉੱਥੋਂ ਕੱਢਿਆ ਹੈਗਾ। ਸੋ ਸੈਂਡੀਗੋ ਦਾ ਏਰੀਆ, ਈਵਨ ਇੱਕ ਜਿਹੜਾ ਹਾਈਵੇ ਜਾਂਦਾ ਆ ਉੱਥੋਂ 15, ਉਹ ਵੀ ਕਹਿੰਦੇ ਕਾਫੀ ਜਗ੍ਹਾ ਦੇ ਉੱਤੇ ਫਲੱਡ ਹੋਇਆ। ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਕਾਰਾਂ ਆ ਉਹ ਰੁੜ ਗਈਆਂ। ਇੰਟਰਸਟੇਟ 15 ਜੋ ਲਾਸ ਵੈਗਸ ਨੂੰ ਜਾਂਦਾ ਹੈਗਾ, ਉਹ ਬਹੁਤ ਸਾਰਾ ਏਰੀਆ ਉਹਦਾ ਪਾਣੀ ਦੇ ਥੱਲੇ ਦੱਬਿਆ ਹੋਇਆ ਸੀ। ਸੋ ਇਸ ਏਰੀਏ ਦੇ ਉੱਤੇ ਟਰੱਕਰਸ ਵੀ ਬਹੁਤ ਸਾਰੇ ਜਾਂਦੇ ਆ। ਜੇ ਕਿਸੇ ਨੂੰ ਕੋਈ ਇਸ ਸਾਈਡ ਤੋਂ ਅਪਡੇਟ ਜ਼ਰੂਰ ਹੋਈ ਤਾਂ ਸਾਨੂੰ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ 408-272-5200 ਤੇ ਕਾਲ ਕਰਕੇ, ਤਾਂ ਕਿ ਜਿਹੜੇ ਹੋਰ ਆਪਣੇ ਜਿਹੜੇ ਸਰੋਤੇ ਆ, ਕਈ ਵਾਰੀ ਕੈਨੇਡਾ ਤੋਂ ਆ ਰਹੇ ਹੁੰਦੇ ਆ ਟਰੱਕਰਸ, ਖਾਸ ਕਰਕੇ ਨਹੀਂ ਪਤਾ ਚੱਲਦਾ ਹੈਗਾ, ਉਹਨਾਂ ਨੂੰ ਪਤਾ ਲੱਗ ਜਾਏ। ਸ਼ਾਨ ਮਹੋਨੀ ਓਰੀਜਨਲ CEO ਹੈਗੇ ਅਮਰੀਕਨ ਰੈੱਡ ਕਰਾਸ ਤੇ ਸਦਰਨ ਕੈਲੀਫੋਰਨੀਆ ਰੀਜਨ ਦੇ। ਉਹਨਾਂ ਨੇ ਕਿਹਾ ਵੀ 375 ਲੋਕਾਂ ਦੇ ਲਈ ਅਸੀਂ ਸ਼ੈਲਟਰ ਜੋ ਆ ਉਹ ਸੈਟਅਪ ਕੀਤਾ ਹੈਗਾ ਆ।
ਸੈਨ ਡੀਗੋ ਦੇ ਮੇਅਰ ਨੇ ਧੰਨਵਾਦ ਕੀਤਾ ਹੈਗਾ ਸੈਨ ਡੀਗੋ ਫਾਇਰ ਡਿਪਾਰਟਮੈਂਟ ਦਾ ਤੇ ਬਾਰਡਰ ਪੈਟਰੋਲ ਏਜੰਟਸ ਦਾ, ਜਿਨ੍ਹਾਂ ਨੇ ਕੁਛ ਇਮੀਗ੍ਰੈਂਟਸ ਨੂੰ ਜੋ ਫਲੱਡ ਦੇ ਵਿੱਚ ਰੁੜ ਰਹੇ ਸੀ ਉਹਨਾਂ ਨੂੰ ਉੱਥੋਂ ਕੱਢਿਆ ਹੈਗਾ। ਸੈਨ ਡੀਗੋ ਕਾਉਂਟੀ ਚ ਸਟੇਟ ਰਾਊਟ 78 ਜੋ ਆ ਉਸ ਨੂੰ ਵੀ ਸ਼ਟ ਡਾਊਨ ਕੀਤਾ ਗਿਆ ਹੈਗਾ। ਜੀ ਜੀ ਟਵਿੱਟਰ ਦੇ ਉੱਤੇ ਪੋਸਟ ਕਰਕੇ ਸੈਨ ਡਿਏਗੋ ਦੇ ਮੇਅਰ ਟੌਡ ਗਲੋਰੀਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕਰ ਦਿੱਤੀ ਸੀ। ਕਹਿੰਦੇ ਵੀ ਕਦੀ ਵੀ ਫਲੱਡਡ ਰੋਡਸ ਦੇ ਉੱਤੇ ਟਰੈਵਲ ਕਰਨ ਦੀ ਕੋਸ਼ਿਸ਼ ਆ ਉਹ ਨਾ ਕੀਤੀ ਜਾਵੇ। ਰੋਡਸ ਇੰਨੀਆਂ ਕੁ ਜ਼ਿਆਦਾ ਫਲੱਡ ਸੀਗੀਆਂ, ਗੱਡੀਆਂ ਤੈਰਦੀਆਂ ਹੋਈਆਂ। ਜਿਹੜੇ ਉੱਥੇ ਦੇ ਚਸ਼ਮਦੀਦ ਗਵਾਹ ਆ ਲੋਕ ਜਿਨ੍ਹਾਂ ਨੂੰ ਉੱਥੋਂ ਕੱਢਿਆ ਗਿਆ, ਉਹ ਕਹਿ ਰਹੇ ਸੀ ਵੀ ਇੱਦਾਂ ਸੀਗਾ ਵੀ ਸਾਨੂੰ ਕਿਸ਼ਤੀਆਂ ਦੇ ਨਾਲ ਇਵੈਂਚੁਅਲੀ ਜਿਹੜਾ ਉਹ ਕੱਢਣਾ ਪਿਆ। ਕਈ ਨੇਬਰਹੁੱਡਸ ਦੇ ਵਿੱਚ ਇੰਨਾ ਜਿਹੜਾ ਪਾਣੀ ਆ ਉਹ ਪੈ ਗਿਆ ਸੀਗਾ। ਸੈਨ ਡਿਏਗੋ ਇੰਟਰਨੈਸ਼ਨਲ ਏਅਰਪੋਰਟ ਦਾ 5ਵਾਂ ਸਭ ਤੋਂ ਜ਼ਿਆਦਾ ਮੀਂਹ ਵਾਲਾ ਦਿਨ ਓਵਰਆਲ ਜਿਹੜਾ ਉਹ ਰਿਹਾ ਆ। 2.7 ਇੰਚ ਜਿਹੜਾ ਮੀਂਹ ਪੈਣ ਦੇ ਨਾਲ ਪੁਆਇੰਟ ਲੋਮਾ ਜਿਹੜਾ ਆ ਉੱਥੇ ਤਕਰੀਬਨ 4 ਇੰਚ ਮੀਂਹ 24 ਘੰਟਿਆਂ ਦੇ ਵਿੱਚ ਪੈ ਗਿਆ। ਵੈਦਰ ਇਵੈਂਟ ਇਹ ਆਉਣਾ ਸੀ, ਇਸ ਦੇ ਬਾਰੇ ਪਤਾ ਸੀ, ਪਰ ਇੰਨੇ ਥੋੜ੍ਹੇ ਸਮੇਂ 'ਚ ਇੰਨਾ ਜ਼ਿਆਦਾ ਮੀਂਹ ਪੈ ਜਾਊਗਾ ਇਸ ਦਾ ਜਿਹੜੀ ਉਹ ਕਿਆਸਰਾਈ ਇਹਨਾਂ ਨੂੰ ਬਿਲਕੁਲ ਵੀ ਨਹੀਂ ਸੀਗੀ। ਸੋ ਇਹ ਸਥਿਤੀ ਕਾਫੀ ਜ਼ਿਆਦਾ ਜਿਹੜੀ ਆ ਉਹ ਮਾੜੀ ਬਣੀ ਪਈ ਆ। ਕਹਿੰਦੇ ਵੀ ਇਹ ਸਟੋਰਮ 1983 ਜਾਂ 1998 ਦੇ ਵਿੱਚ ਜਿਹੜਾ ਅਲ ਨੀਨੀਓ ਆਇਆ ਸੀਗਾ, ਰੇਨੀ ਵੈਦਰ ਫਿਨੋਮੀਨਾ ਹੁੰਦਾ ਆ, ਉਸ ਦੇ ਨਾਲ ਕੰਪੇਅਰ ਕਰਕੇ ਜਿਹੜਾ ਉਹ ਦੇਖਿਆ ਜਾ ਰਿਹਾ ਆ। ਗੱਡੀਆਂ ਜਿਹੜੇ ਫਲੈਸ਼ ਫਲੱਡਸ ਆਉਣ ਤੋਂ ਬਾਅਦ ਇੱਕ ਦੂਜੇ ਦੇ ਵਿੱਚ ਉਹਨਾਂ ਦੇ ਕਹਿ ਲਓ ਵੀ ਢੇਰ ਲੱਗੇ ਹੋਏ ਸੈਨ ਡਿਏਗੋ 'ਚ ਨਜ਼ਰ ਆ ਰਹੇ ਆ। ਹੁਣ ਇੱਕ ਚੀਜ਼ ਜਿਹੜੀ ਜ਼ਰੂਰ ਆ, ਇਹ ਹਰ ਵਾਰੀ ਜਦੋਂ ਮੀਂਹ ਪੈ ਕੇ ਹਟਦੇ ਆ, ਫਲੱਡ ਆ ਕੇ ਹਟਦੇ ਆ ਨਾ, ਓਬਵੀਅਸਲੀ ਜਿਹਦਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਹੋਇਆ, ਪਰ ਕਈ ਵਾਰੀ ਕੀ ਹੁੰਦਾ ਵੀ ਫਲੱਡਡ ਥਾਵਾਂ ਤੋਂ ਗੱਡੀਆਂ ਜਿਹੜੀਆਂ ਚੱਕ ਕੇ ਹੋਰ ਥਾਵਾਂ ਦੇ ਉੱਤੇ ਵੇਚਣ ਨੂੰ ਘੱਲ ਦਿੱਤੀਆਂ ਜਾਂਦੀਆਂ ਆ। ਸੋ ਜਦੋਂ ਤੁਸੀਂ ਬਾਏ ਕਰਨ ਲੱਗਦੇ ਆ, ਮੇਕ ਸ਼ੋਰ ਕਰ ਲਿਓ ਵੀ ਇਹ ਫਲੱਡ ਵਾਲੇ ਇਲਾਕੇ 'ਚੋਂ ਗੱਡੀ ਜਿਹੜੀ ਆ ਉਹ ਨਾ ਆਈ ਜਿਹੜੀ ਹੋਵੇ। ਕਈ ਵਾਰੀ ਲੱਗਦਾ ਵੀ ਟੂ ਗੁੱਡ ਟੂ ਬੀ ਟਰੂ ਆਪਾਂ ਨੂੰ ਜਿਹੜੀ ਡੀਲ ਉਹ ਮਿਲ ਰਹੀ ਆ। ਬਾਕੀ ਓਵਰਆਲ ਮੀਂਹ ਦਾ ਸਿਲਸਿਲਾ ਕਈ ਥਾਵਾਂ ਦੇ ਉੱਤੇ ਜਾਰੀ ਆ। ਹੁਣ ਥੋੜਾ ਜਿਹਾ ਥੰਮੇਗਾ, ਪਰ ਸਦਰਨ ਕੈਲੀਫੋਰਨੀਆ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਅਜੇ ਵੀ ਹੋਰ ਮੀਂਹ ਦੀਆਂ ਕਿਆਸਰਾਈਆਂ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਨੇ। ਜੀ, ਸੋ ਹੁਣ ਜਿਹੜਾ ਵੈਦਰ ਆ ਉਹ ਈਸਟ ਵੱਲ ਨੂੰ ਮੂਵ ਹੋ ਰਿਹਾ। ਉਧਰ ਆਈਸ ਸਟਾਰਮ ਓਕਲਾਹੋਮਾ ਤੋਂ ਲੈ ਕੇ ਇਲੀਨਾਇਸ ਤੱਕ ਜੋ ਚੱਲ ਰਿਹਾ ਆ, ਮਿਸ਼ੀਗਨ ਟੂ ਪੈਂਸਿਲਵੇਨੀਆ ਟੂ ਨਿਊਯਾਰਕ, ਇਹ ਸਾਰਾ ਜਿਹੜਾ ਏਰੀਆ ਆ ਉਹ ਹਿੱਟ ਕਰ ਰਿਹਾ ਹੈ। ਜੀ, ਅਗਲੀ ਜਿਹੜੀ ਗੱਲ ਕਰੀਏ, ਅੱਜ ਨਿਊ ਹੈਮਸ਼ਾਇਰ ਦੇ ਵਿੱਚ ਪ੍ਰਾਇਮਰੀਜ਼ ਹੋ ਰਹੀਆਂ ਆ, ਜਿੱਥੇ GOP ਤੇ ਡੈਮੋਕ੍ਰੇਟ ਪਾਰਟੀ ਦੀਆਂ ਦੋਨੋਂ ਹੀ ਪ੍ਰਾਇਮਰੀਜ਼ ਆ। ਕੱਲ ਪ੍ਰੈਜ਼ੀਡੈਂਟ ਬਾਈਡਨ ਦੀ ਆਵਾਜ਼ ਦੇ ਵਿੱਚ ਇੱਕ ਰੋਬੋ ਕਾਲ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦੇ ਉਮੀਦਵਾਰਾਂ ਨੂੰ ਉਹਨਾਂ ਦੇ ਜਿਹੜੇ ਵੋਟਰ ਨੂੰ ਇੱਕ ਹਿਸਾਬ ਦੇ ਨਾਲ ਇਹ ਆਖਿਆ ਗਿਆ ਵੀ ਤੁਹਾਨੂੰ ਵੋਟ ਪਾਉਣ ਦੀ ਲੋੜ ਨਹੀਂ ਹੈਗੀ। ਇਹ ਬੜੀ ਅਚੰਭੇ ਵਾਲੀ ਗੱਲ ਵੀ ਜਿਹੜੀ ਦੇਖੀ ਜਾ ਰਹੀ ਆ ਵੀ ਕੱਲਾ ਜਿਹੜਾ ਆ ਉਹਨਾਂ ਦਾ ਕੈਂਡੀਡੇਟ ਆ, ਪਰ ਬਾਈਡਨ ਜਿਹੜੇ ਆ ਉਹ ਉੱਥੋਂ ਦੀ ਪ੍ਰਾਇਮਰੀ ਦੇ ਵਿੱਚ ਹੈ ਹੀ ਨਹੀਂ ਆ। ਸੋ ਉਹਨਾਂ ਵਾਈਟ ਹਾਊਸ ਵਾਲੇ ਤੇ ਬਾਈਡਨ ਕੈਂਪੇਨ ਆਪਣੇ ਜਿਹੜੇ ਸਮਰਥਕਾਂ ਨੂੰ ਇਹ ਕਹਿ ਰਿਹਾ ਆ ਵੀ ਤੁਸੀਂ ਰਾਈਟ ਇਨ ਕਰਕੇ ਜਿਹੜਾ ਉਹ ਕਰੋ। ਜਿਹੜੀ ਉੱਥੇ ਦੀ GOP ਪ੍ਰਾਇਮਰੀ ਵਿੱਚ ਜਿਹੜੇ ਨਾਟ ਡਿਕਲੇਅਰਡ ਜਾਂ ਕਹਿ ਲਓ ਵੀ ਜਿਹੜੇ ਇੰਡੀਪੈਂਡੈਂਟ ਵੋਟਰਸ ਆ, ਉਹ GOP ਦੀ ਪ੍ਰਾਇਮਰੀ ਦੇ ਵਿੱਚ ਹਿੱਸਾ ਜਿਹੜੇ ਉਹ ਲੈ ਸਕਦੇ ਹੈਗੇ ਆ। ਟਰੰਪ ਹੁਣਾਂ ਨੇ ਇਸ ਦੇ ਉਲਟ ਵੀ ਜਿਹੜੀ ਪੁੱਠੀ ਵੀ ਜਿਹੜੀ ਉਹ ਚੀਜ਼ ਕਹਿਤੀ, ਜਿਸ ਨੂੰ ਬਾਅਦ ਦੇ ਵਿੱਚ ਨਿੱਕੀ ਹੇਲੀ ਨੇ ਕਿਹਾ ਵੀ ਟਰੰਪ ਹੁਣਾਂ ਨੇ ਝੂਠ ਬੋਲਿਆ। ਹੁਣ ਇੱਕ ਚੀਜ਼ ਜਿਹੜੀ ਦੇਖੀ ਜਾ ਰਹੀ ਆ ਵੀ ਨਿੱਕੀ ਹੇਲੀ ਜਿੱਥੇ ਟਰੰਪ ਝੂਠ ਬੋਲ ਰਹੇ ਆ, ਉਸ ਨੂੰ ਉਜਾਗਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਰ ਟਰੰਪ ਹੁਣਾਂ ਦੀ ਬੜੀ ਈਜ਼ੀ ਤਕਰੀਬਨ 19-20 ਪੁਆਇੰਟ ਦੀ ਜਿਹੜੀ ਲੀਡ ਆ ਨਿੱਕੀ ਹੇਲੀ ਦੇ ਉੱਤੇ ਨਿਊ ਹੈਮਸ਼ਾਇਰ ਦੇ ਵਿੱਚ ਨਜ਼ਰ ਆ ਰਹੀ ਆ। ਉਹੀ ਇੱਕ ਮੇਜਰ GOP ਰਾਈਵਲ ਟਰੰਪ ਹੁਣਾਂ ਦੇ ਸਾਹਮਣੇ ਜਿਹੜੀ ਉਹ ਰਹਿ ਗਈ ਹੈਗੀ ਆ। ਸੋ ਹੁਣ ਦੇਖੋ ਕੀ ਹੁੰਦਾ ਆ, ਪਰ ਜੋ ਕਿਆਸਰਾਈਆਂ ਆ, ਜੋ ਇਸ ਟਾਈਮ ਪੋਲਸ ਆ ਰਹੀਆਂ ਆ, ਉਹਦੇ ਵਿੱਚ ਡੋਨਲਡ ਟਰੰਪ ਬਹੁਤ ਹੀ ਆਸਾਨੀ ਦੇ ਨਾਲ ਜਿੱਤਦੇ ਨਜ਼ਰ ਆ ਰਹੇ ਆ। ਅੱਜ ਦੀ ਨਿਊ ਹੈਮਸ਼ਾਇਰ ਦੀ ਇਸ ਪ੍ਰਾਇਮਰੀ ਦੇ ਵਿੱਚ ਤਕਰੀਬਨ ਸ਼ਾਮ ਨੂੰ 4-5 ਵਜੇ ਆਪਣੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਕਲੀਅਰ ਹੋ ਜਾਊਗਾ ਵੀ ਨਿਊ ਹੈਮਸ਼ਾਇਰ ਦੀ ਜਿਹੜੀ ਰਿਪਬਲਿਕਨ ਪ੍ਰਾਇਮਰੀ ਆ, ਉਹੀ ਇੱਕ ਬਿਗ ਇਵੈਂਟ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ ਵੀ ਉਹ ਕਿੱਦਾਂ ਜਿਹੜੇ ਉਹ ਰਹਿੰਦੇ ਹੈਗੇ ਆ। ਸੋ ਟਰੰਪ ਹੁਣਾਂ ਨੇ ਨਿਊ ਹੈਮਸ਼ਾਇਰ ਦੀ ਜਿਹੜੀ ਰਿਪਬਲਿਕਨ ਪ੍ਰਾਇਮਰੀ ਜਦੋਂ 2016 ਦੇ ਵਿੱਚ ਰਨ ਕੀਤੇ ਸੀ, ਉਹ ਵੱਡੇ ਜਿਹੜੀ ਆਸਾਨੀ ਦੇ ਨਾਲ ਜਿਹੜੀ ਉਹ ਜਿੱਤੀ ਸੀਗੀ। ਤੇ ਹੁਣ ਦੇਖੋ ਇਸ ਵਾਰ ਉਹਨਾਂ ਦਾ ਕੀ ਇੱਥੇ ਬਣਦਾ ਹੈ।
ਜੀ ਬਿਲਕੁਲ, ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਨਿਊ ਹੈਂਪਸ਼ਾਇਰ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੈਟਿਕ ਪਾਰਟੀ ਦੀਆਂ ਜਿਹੜੀਆਂ ਪ੍ਰਾਇਮਰੀ ਆ ਉਹ ਹੋ ਰਹੀਆਂ ਆ। ਜੋ ਆਇਓਵਾ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਜੋ ਕੌਕਸ ਸੀ ਉਹਨਾਂ ਨੇ ਡੋਨਲਡ ਟਰੰਪ ਤੋਂ ਪਹਿਲੇ ਨੰਬਰ ਤੇ ਰੱਖਿਆ, ਤੇ ਉਸ ਤੋਂ ਬਾਅਦ ਜੋ ਫਲੋਰੀਡਾ ਦੇ ਗਵਰਨਰ ਸੀ ਰੌਨ ਡਿਸੈਂਟਿਸ, ਉਹ ਕੁਇਟ ਕਰ ਗਏ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਜੋ ਆ ਇੰਡੋਰਸ ਕਰ ਦਿੱਤਾ। ਇਸੇ ਤਰ੍ਹਾਂ ਰਾਮਾਸਵਾਮੀ ਜੋ ਆ, ਵਿਵੇਕ ਰਾਮਾਸਵਾਮੀ, ਉਹ ਵੀ ਮੈਦਾਨ ਛੱਡ ਗਏ ਤੇ ਉਹਨਾਂ ਨੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇੰਡੋਰਸ ਕਰ ਦਿੱਤਾ ਹੈਗਾ। ਹੁਣ ਨਿੱਕੀ ਹੈਲੀ ਤੇ ਡੋਨਲਡ ਟਰੰਪ ਆਮੋ ਸਾਹਮਣੇ ਹੈਗੇ ਆ। ਬੜੀ ਹੈਰਾਨੀ ਦੀ ਗੱਲ ਆ, ਨਿਊ ਹੈਂਪਸ਼ਾਇਰ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬੈਲਟ ਤੇ ਨਹੀਂ ਹੈਗੇ। ਸੋ ਇਹ ਆਪਾਂ ਬਹੁਤ ਵਾਰ ਸੋਚਣ ਲੱਗ ਪੈਂਦੇ ਆ ਵੀ ਯਾਰ ਸਾਡੀ ਸਟੇਟ ਕੈਲੀਫੋਰਨੀਆ ਆ, ਇੱਥੇ ਰਿਪਬਲਿਕਨ ਵਾਲਾ ਇੰਟਰਸਟ ਨਹੀਂ ਲੈਂਦੇ ਵੀ ਇਹਨਾਂ ਨੇ ਜਿੱਤਣਾ ਨਹੀਂ ਹੈ। ਸੋ ਉਹੀ ਹਾਲ ਜਿੱਦਾਂ ਜਿਹੜੇ ਡੈਮੋਕ੍ਰੇਟਸ ਨੂੰ ਲੱਗਦਾ ਹੈਗਾ ਵੀ ਉਸ ਸਟੇਟ ਦੇ ਵਿੱਚ, ਤੇ ਉੱਥੇ ਉਹ ਜ਼ੋਰ ਨਹੀਂ ਲਾਉਂਦੇ, ਉਹ ਹੋਰ ਸਟੇਟ ਚਲਾਉਂਦੇ ਆ ਜਿੱਥੇ ਉਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਅਸੀਂ ਈਜ਼ੀਲੀ ਜਿੱਤ ਸਕਦੇ ਸਵਿੰਗ ਹੈਗੇ ਆ। ਸਟੇਟ ਦੇ ਉੱਤੇ ਜ਼ੋਰ ਲਾ ਜੀ, ਰਹੇ ਜ਼ਿਆਦਾ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਖਤਰਾ ਹੈ ਵੀ ਉੱਥੇ ਜਿਹੜੇ ਇੰਡੀਪੈਂਡੈਂਟ ਆ ਜਾਂ ਈਵਨ ਡੈਮੋਕ੍ਰੇਟਸ ਵੀ ਉਹਨਾਂ ਦੇ ਅਗੇਂਸਟ ਨਿੱਕੀ ਹੈਲੀ ਨੂੰ ਨਾ ਵੋਟ ਪਾ ਦੇਣ, ਤਾਂ ਕਰਕੇ ਜਿਹੜੀ ਆ ਉੱਥੇ ਕਾਫੀ ਸ਼ਬਦੀ ਜੰਗ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਨਿੱਕੀ ਹੈਲੀ ਦੇ ਵਿੱਚ ਚੱਲ ਰਹੀ ਹੈਗੀ। ਸ਼ਬਦੀ ਜੰਗ ਦੇ ਨਾਲੋਂ ਝੂਠ ਸੱਚ ਦਾ ਨਤਾਰਾ ਵੀ ਜਿਹੜਾ ਉਸ ਦੇ ਵਿੱਚ ਹੋ ਰਿਹਾ। ਟਰੰਪ ਹੁਣੇ ਜਿੱਥੇ ਝੂਠ ਬੋਲਦੇ ਆ, ਨਿੱਕੀ ਹੈਲੀ ਕਹਿਣ ਦੀ ਕੋਸ਼ਿਸ਼ ਕਰਦੀ ਹੈ, ਜਿੱਥੇ ਨਿੱਕੀ ਹੈਲੀ ਝੂਠ ਬੋਲ ਰਹੀ ਆ ਉਸ ਨੂੰ ਲੋਕ ਵੀ ਤੇ ਟਰੰਪ ਹੁਣੀ ਵੀ ਜਿਹੜੇ ਉਹ ਕਾਲ ਆਊਟ ਇਸ ਟਾਈਮ ਕਰ ਰਹੇ ਹੈਗੇ ਆ। ਤੇ ਦੇਖੋ ਕੀ ਬਣਦਾ ਆ। ਸਭ ਤੋਂ ਵੱਧ ਜਿਹੜੇ ਇੰਡੀਪੈਂਡੈਂਟਸ ਵੋਟਰ ਜਿਨ੍ਹਾਂ ਨੂੰ ਕਹਿੰਦੇ ਆ ਵੀ ਜਿਹੜੇ ਕਿਸੇ ਵੀ ਪਾਰਟੀ ਦੇ ਨਾਲ ਰਜਿਸਟਰਡ ਨਹੀਂ ਆ, ਤਕਰੀਬਨ 40% ਦੱਸਦੇ ਆ ਵੀ ਉੱਥੇ ਇੰਨੇ ਵੋਟਰ ਆ ਜਿਹੜੇ ਕਿਸੇ ਵੀ ਪਾਰਟੀ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਕੇ ਉਹਨਾਂ ਨੇ ਰੱਖਿਆ। ਸੋ ਇਸ ਲਈ ਇੱਕ ਵੱਡੀ ਜਿਹੜੀ ਸਵਿੰਗ ਆ ਉਸ ਦੇ ਵਿੱਚ ਦੇਖੀ ਜਾ ਸਕਦੀ ਹੁੰਦੀ ਆ। ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰੀਏ। ਕੈਲੀਫੋਰਨੀਆ ਦੇ ਵਿੱਚ ਕੱਲ ਜਿਹੜੀ ਸੈਨੇਟ ਦੀ ਸੀਟ ਆ ਉਸ ਦੇ ਲਈ ਡਿਬੇਟ ਹੋਇਆ। ਤਕਰੀਬਨ 1.5 ਘੰਟਾ ਇਹ ਡਿਬੇਟ ਜਿਹੜਾ ਉਹ ਚੱਲਿਆ। ਜਿਹੜੀ ਜਿਨ੍ਹਾਂ ਦਾ ਦੇਹਾਂਤ ਹੋ ਚੁੱਕਾ ਸੈਨੇਟਰ ਡਾਇਨ ਫਾਈਨਸਟਾਈਨ, ਉਹਨਾਂ ਦੀ ਥਾਂ ਦੇ ਉੱਤੇ ਇਹ ਜਿਹੜੀ ਸੀਟ ਆ ਉਹ ਭਰੀ ਜਾਣੀ ਹੈਗੀ ਆ। ਇੱਕ ਹੀ ਰਿਪਬਲਿਕਨ ਪਾਰਟੀ ਵੱਲੋਂ ਸਟੀਵ ਗਾਰਵੀ ਜਿਹੜੇ MLB ਮੇਜਰ ਲੀਗ ਬੇਸਬਾਲ ਡੋਜਰਸ ਦੇ ਜਿਹੜੇ ਆ ਉਹ ਪਲੇਅਰ ਰਹੇ ਆ, ਹਾਲ ਆਫ ਫੇਮਰ ਆ, ਉਹ ਉੱਥੇ ਸੀਗੇ। ਬਾਕੀ ਐਡਮ ਸ਼ਿਫ, ਕੇਟੀ ਪੋਰਟਰ ਤੇ ਬਾਰਬਰਾ ਲੀ ਡੈਮੋਕ੍ਰੇਟ ਪਾਰਟੀ ਵੱਲੋਂ ਸੀ। ਉਹਨਾਂ ਨੂੰ ਵਾਰ-ਵਾਰ ਪੁੱਛਿਆ ਗਿਆ ਰਿਪਬਲਿਕਨ ਪਾਰਟੀ ਦੇ ਜਿਹੜੇ ਸਟੀਵ ਗਾਰਵੀ ਨੂੰ ਵੀ ਕੀ ਉਹ ਡੋਨਲਡ ਟਰੰਪ ਵੋਟ ਪਾਉਣਗੇ। ਉਹਨਾਂ ਨੇ ਕਿਹਾ ਵੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਕੀ ਤੁਸੀਂ ਅਜੇ ਵੀ ਉਹਨੂੰ ਵੋਟ ਪਾਓਗੇ। ਤੇ ਗਾਰਵੀ ਉਹਨਾਂ ਨੇ ਜਿਹੜਾ ਉਹ ਕਹਿ ਲਓ ਵੀ ਇੱਕ ਪੋਲੀਟੀਕਲ ਜਵਾਬ ਦਿੱਤਾ। ਕਹਿੰਦਾ ਵੀ ਜਿੱਦਣ ਵੋਟਾਂ ਹੋਣਗੀਆਂ ਉਦੋਂ ਮੈਂ ਦੇਖੂੰਗਾ ਵੀ 2 ਕੈਂਡੀਡੇਟ ਕਿਹੜੇ ਆ, ਉਹਨਾਂ ਨੇ ਕੀ ਕੀਤਾ ਆ, ਤੇ ਉਸ ਹਿਸਾਬ ਦੇ ਨਾਲ ਮੈਂ ਉਸ ਦਿਨ ਜਿਹੜਾ ਉਹ ਡਿਸੀਜਨ ਆ ਉਹ ਬਣਾਇਆ ਜਾਊਗਾ। ਐਡਮ ਸ਼ਿਫ ਦੇ ਜਿਹੜੇ ਰਸ਼ੀਆ ਹੋਕਸ ਨੂੰ ਲੈ ਕੇ, ਕਲੂਜਨ ਨੂੰ ਲੈ ਕੇ ਸਟੀਵ ਹਾਰਵੀ ਨੇ ਵੀ ਜਿਹੜੀਆਂ ਉਹ ਸੱਟਾਂ ਉਹਨਾਂ ਨੂੰ ਲਾਈਆਂ। ਕਹਿੰਦੇ ਤੁਸੀਂ ਉਹੀ ਨਹੀਂ ਜਿਨ੍ਹਾਂ ਨੂੰ ਹਾਊਸ ਨੇ ਸੈਂਸਰ ਕੀਤਾ ਸੀਗਾ, ਬੋਲਣ ਤੋਂ ਰੋਕਿਆ ਸੀਗਾ ਵੀ ਇਹ ਜਿਹੜੇ ਡੋਨਲਡ ਟਰੰਪ ਤੇ ਰਸ਼ੀਅਨ ਹੋਕਸ ਕੋਲੀਜਨ ਦੇ ਉੱਤੇ ਤੁਸੀਂ ਜਿਹੜਾ ਉਹ ਕੁਝ ਬੋਲਣਾ ਨਹੀਂ ਹੈਗਾ। ਸੋ ਇੱਥੇ ਵੀ ਇੱਦਾਂ ਵਾਰ ਹੋਏ। ਕੇਟੀ ਪੋਰਟਰ ਨੇ ਜਿਹੜੇ ਬੇਸਬਾਲ ਦਾ ਹਵਾਲਾ ਦਿੰਦੇ ਹੋਏ ਜਿਹੜੇ ਸਟੀਵ ਗਾਰਵੀ ਆ ਉਹਨਾਂ ਨੂੰ ਕਿਹਾ ਵੀ ਵਾਂਸ ਏ ਡੋਜਰ ਆਲਵੇਜ਼ ਏ ਡੋਜਰ, ਯਾਨੀ ਕਿ ਸਵਾਲ ਦਾ ਸਹੀ ਜਵਾਬ ਜਾਂ ਸਿੱਧਾ ਜਵਾਬ ਦੇਣ ਤੋਂ ਉਹਨਾਂ ਨੇ ਜਦੋਂ ਨਾ ਜਿਹੜੀ ਉਹ ਕੀਤੀ ਸੀ। ਜਦੋਂ ਇਜ਼ਰਾਈਲ ਹਮਾਸ ਦੀ ਗੱਲ ਜਿਹੜੀ ਉਹ ਚੱਲੀ, ਐਡਮ ਸ਼ਿਫ ਤੇ ਜਿਹੜੇ ਗਾਰਵੀ ਆ ਉਹਨਾਂ ਦੋਨਾਂ ਦਾ ਸਟਾਂਸ ਸੇਮ ਰਿਹਾ ਵੀ ਅਸੀਂ ਇਜ਼ਰਾਈਲ ਦੇ ਨਾਲ ਪੂਰਨ ਤੌਰ ਦੇ ਉੱਤੇ ਨਾਲ ਆ ਤੇ ਕੋਈ ਵੀ ਸੀਜ਼ ਫਾਇਰ ਦੀ ਗੱਲ ਜਿਹੜੀ ਉਹ ਨਹੀਂ ਹੋਣੀ ਜਿਹੜੀ ਉਹ ਚਾਹੀਦੀ। ਜਦਕਿ ਬਾਰਬਰਾ ਲੀ ਜਿਹੜੀ ਆ ਜਿਨ੍ਹਾਂ ਨੇ ਇਹ ਲੜਾਈ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਇਹ ਕਹਿ ਦਿੱਤਾ ਸੀਗਾ ਵੀ ਇੱਥੇ ਸੀਜ਼ ਫਾਇਰ ਹੋਣੀ ਚਾਹੀਦੀ, ਲੜਾਈ ਬੰਦ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਵੀ 25,000 ਸਿਵਲੀਅਨ ਜਾਨਾਂ ਲੈਣ ਤੋਂ ਬਾਅਦ ਦੇ ਵਿੱਚ ਲੱਗਦਾ ਨਹੀਂ ਆ ਵੀ ਇਜ਼ਰਾਈਲ ਦੇ ਵਿੱਚ ਜਾਂ ਪੈਲਸਤੀਨੀਆਂ ਦੇ ਲਈ ਕੋਈ ਸ਼ਾਂਤੀ ਜਿਹੜੀ ਆ ਉਹ ਅੱਗੇ ਆ ਸਕੂਗੀ। ਕੇਟੀ ਪੋਰਟਰ ਨੇ ਵਿਚਾਲੇ ਦਾ ਜਿਹੜਾ ਉਹ ਰਾਹ ਇਸ ਦੇ ਵਿੱਚ ਲਿਆ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹਦੇ ਵੱਲ ਚੱਲੀਏ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ। ਇਮੀਗ੍ਰੇਸ਼ਨ ਬੜਾ ਹੌਟ ਮੁੱਦਾ ਹੈਗਾ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਤੇ USA ਦੇ ਵਿੱਚ ਵੀ। ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਨੰਬਰਸ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ। ਜੋ ਨਵੇਂ ਪੋਲ ਆਏ ਹੈਗੇ ਆ, ਸਰਵੇ ਹੋਏ ਆ, ਹਾਰਵਰਡ, ਕੈਪਸ, ਹੈਰਿਸ ਪੋਲ, ਉਹਦੇ ਮੁਤਾਬਕ ਕਹਿੰਦੇ ਪਈ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ 35% USA ਦੇ ਜਿਹੜੇ ਵੋਟਰਸ ਆ ਉਹ ਕੰਸਰਨਡ ਹੈਗੇ ਆ। ਇਹ 7% ਇਨਕਰੀਜ਼ ਆ ਪਿਛਲੇ ਮਹੀਨੇ ਨਾਲੋਂ।
ਸੋ ਇਨਫਲੇਸ਼ਨ, ਇਕੋਨਮੀ ਤੇ ਉਹ ਤੋਂ ਬਾਅਦ ਜਿਹੜਾ ਇਮੀਗ੍ਰੇਸ਼ਨ ਆ ਉਹ ਸੈਕੰਡ ਮੇਨ ਮੁੱਦਾ ਬਣਿਆ ਹੋਇਆ ਆ। ਤੇ ਹੁਣ ਵੱਖ-ਵੱਖ ਜਿਹੜੇ ਲੀਡਰ ਆ ਉਹਨਾਂ ਵੱਲੋਂ ਬਿਆਨ ਤਾਂ ਏਦਾਂ ਆ ਰਿਹਾ ਵੀ ਕੈਨੇਡਾ ਵਾਲੀ ਸਾਈਡ ਤੇ ਵੀ ਵੱਡੀ ਕੰਧ ਬਣਾ ਦਿੱਤੀ ਜਾਵੇ। ਹੋਣਾ ਕੀ ਆ ਇਹ ਦੇਖਦੇ ਆ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਹੈਗਾ ਆ। ਤੇ ਰਿਪਬਲਿਕਨ ਜ਼ੀਰੋ ਇਨ ਹੋ ਰਿਹਾ ਹੈ, ਕਹਿੰਦੇ ਨਿਊ ਬਾਰਡਰ ਦ ਵਨ ਔਨ ਕੈਨੇਡਾ ਸਾਈਡ ਦੇ ਉੱਤੇ। ਸੋ ਉਧਰਲਾ ਵੀ ਵਿਵੇਕ ਰਾਮਾਸਵਾਮੀ ਨੇ ਇੱਕ ਬੜੇ ਤੱਤੇ ਬਿਆਨ ਦਿੱਤੇ ਸੀ। ਈਵਨ ਜਿੰਨੇ ਵੀ ਕੈਂਡੀਡੇਟ ਰਹੇ ਆ, ਰੌਨ ਡਿਸੈਂਟਿਸ ਆ, ਉਹਨਾਂ ਨੇ ਵੀ ਕਿਹਾ ਸੀ ਵੀ ਇਮੀਗ੍ਰੇਸ਼ਨ ਵੱਡੀ ਪ੍ਰੋਬਲਮ ਆ। ਨਿੱਕੀ ਹੈਲੀ ਵੀ ਇਹ ਕਹਿੰਦੀ ਆ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਉਹ ਕਿੱਦਾਂ ਦੇ ਜਿਹੜੇ ਬਿਆਨ ਆ ਉਹ ਕਰਦੇ ਹੈਗੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ 2.4 ਮਿਲੀਅਨ ਲੋਕ ਯੂਐਸਏ ਦੇ ਵਿੱਚ ਇਲੀਗਲੀ ਜਿਹੜੇ ਐਂਟਰ ਹੋਏ ਆ ਉਹਨਾਂ ਦਾ ਨੰਬਰ ਦੱਸਿਆ ਆ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ। ਸੋ 1 ਸਾਲ ਦੇ ਵਿੱਚ ਇੰਨਾ ਵੱਡਾ ਜਿਹੜਾ ਨੰਬਰ ਆ ਉਹ ਹੋਇਆ ਹੈਗਾ ਆ। ਕੁਝ ਪੋਲਸ ਆਉਂਦੇ ਆ ਵੀ ਜਿਹਦੇ ਵਿੱਚ ਥੋੜੇ ਨੰਬਰ ਘਟ ਰਹੇ ਆ, ਪਰ ਹਜੇ ਵੀ ਉਦਾਂ ਹੀ ਆ। ਕਸਟਮ ਐਂਡ ਜੋ ਬਾਰਡਰ ਪ੍ਰੋਟੈਕਸ਼ਨ ਦੇ ਸਟੈਟਿਸਟਿਕਸ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ 500 ਲੋਕ ਉਹ ਫੜੇ ਗਏ ਜਿਨ੍ਹਾਂ ਨੂੰ ਅੱਤਵਾਦੀ ਜਾਂ ਟੈਰਰਿਸਟ ਗਰਦਾਨਿਆ ਗਿਆ ਆ ਅਮਰੀਕਾ ਦੀ ਸਰਕਾਰ ਵੱਲੋਂ, ਤੇ ਜਿਹੜੇ ਵਾਚ ਲਿਸਟ ਦੇ ਉੱਤੇ ਹੈਗੇ ਆ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ। ਸੋ ਇਹ ਵੀ ਇੱਕ ਵੱਡਾ ਨੰਬਰ ਆ। ਜਿਹੜੇ ਪੋਲੀਟੀਸ਼ੀਅਨ ਇਮੀਗ੍ਰੇਸ਼ਨ ਜਾਂ ਇਲੀਗਲ ਇਮੀਗ੍ਰੇਸ਼ਨ ਦੇ ਅਗੇਂਸਟ ਆ ਉਹਨਾਂ ਨੂੰ ਫਿਰ ਇਹ ਜਿਹੜਾ ਪੁਆਇੰਟ ਆ ਉਹ ਉੱਥੋਂ ਮਿਲ ਜਾਂਦਾ ਹੈਗਾ ਆ। ਸੋ ਜਿਹੜਾ ਨਿਊ ਹੈਮਸ਼ਰ ਦੇ ਵਿੱਚ ਵੀ ਜਿਹੜੇ ਪੋਲਸ ਹੋ ਰਹੇ ਆ ਉਹਨਾਂ ਦੇ ਮੁਤਾਬਕ ਉਹ ਵੀ ਕਹਿ ਰਹੇ ਆ ਵੀ ਸਾਡੇ ਲਈ ਮੇਨ ਕੰਸਰਨ ਹੈਗਾ। ਹਾਲਾਂਕਿ ਨਿਊ ਹੈਮਸ਼ਰ ਇਦਾਂ ਦੀ ਸਟੇਟ ਆ, ਉੱਥੇ ਉਸ ਸਟੇਟ 'ਚ ਬਹੁਤ ਘੱਟ ਜਿਹੜੇ ਨਵੇਂ ਇਮੀਗ੍ਰੈਂਟਸ ਇਸ ਟਾਈਮ ਪਹੁੰਚ ਰਹੇ ਹੈਗੇ। ਜੀ ਬਿਲਕੁਲ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜੀ ਹੋਰ ਨਜ਼ਰ ਮਾਰਾਂਗੇ। ਆਪਾਂ ਅਵਤਾਰ ਸਿੰਘ ਖੰਨਾ ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਨਿਊਜ਼ ਆ ਰਹੀ ਆ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਰਾਜਕਰਮਵੀਰ ਸਿੰਘ ਜੀ, ਅੱਜ ਇੰਗਲੈਂਡ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਹੈ ਦ ਟੈਲੀਗ੍ਰਾਫ, ਉਹਨਾਂ ਨੇ ਭਾਈ ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਜੋ ਆ ਬਹੁਤ ਵੱਡੀ ਰਿਪੋਰਟ ਛਾਪੀ ਆ। ਉਹਨਾਂ ਨੇ ਇਹ ਕਿਹਾ ਵੀ ਜੋ ਅਵਤਾਰ ਸਿੰਘ ਖੰਡਾ ਹੁਣਾਂ ਦਾ ਵਕੀਲ ਆ ਵੀ ਉਹਨਾਂ ਨੂੰ ਭਾਰਤ ਦੀ ਸਰਕਾਰ ਨੇ ਉਸੇ ਕੈਮੀਕਲ ਦੇ ਨਾਲ, ਦਵਾਈ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਆ ਜਿਸ ਤਰ੍ਹਾਂ ਰਸ਼ੀਆ ਦੇ ਵਿੱਚ ਰਸ਼ੀਆ ਦਾ ਇੱਕ ਜਿਹੜਾ ਡਿਸੈਂਡੈਂਟ ਆ ਲਿਟਵੀਨੇਕੋ, ਉਹਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੋਈ ਸੀਗੀ। ਕਹਿੰਦੇ ਵੀ ਇੱਕ ਲਿਟਵੀਨੇਕੋ ਪੁਆਇਜ਼ਨਿੰਗ ਕੀਤੀ ਗਈ ਆ, ਜੋ ਇੱਕ ਮਿਸਟੀਰੀਅਸ ਡੈਥ ਹੋਈ ਆ ਸਿੱਖ ਐਕਟਿਵਿਸਟ ਭਾਈ ਅਵਤਾਰ ਸਿੰਘ ਖੰਡਾ ਹੁਣਾਂ ਦੀ ਇੰਗਲੈਂਡ ਦੀ ਧਰਤੀ ਦੇ ਉੱਤੇ। ਮਾਈਕਲ ਪੋਲਕ ਹਿਊਮਨ ਰਾਈਟਸ ਦੇ ਵਕੀਲ ਆ, ਉਹਨਾਂ ਨੇ ਜੇਮਸ ਕਲੈਵਰਲੀ ਜੋ ਹੋਮ ਸੈਕਟਰੀ ਆ ਉਹਨਾਂ ਨੂੰ ਕਿਹਾ ਵੀ ਇਸ ਚੀਜ਼ ਦੀ ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਦੀ ਜੋ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਜੋ ਬਰਮਿੰਘਮ ਦੇ ਵਿੱਚ 2023 ਚ ਹੋਈ ਸੀਗੀ। ਜੋ
ਅਵਤਾਰ ਸਿੰਘ ਖੰਡਾ ਹੁਣਾਂ ਦੀ ਮੌਤ ਦੇ ਉੱਤੇ ਜੋ ਰਿਪੋਰਟ ਲਿਖੀ ਗਈ ਸੀ ਵੈਸਟ ਮਿਡਲੈਂਡ ਪੁਲਿਸ ਵੱਲੋਂ, ਉਹਨਾਂ ਨੇ ਇਹ ਕਿਹਾ ਸੀ ਵੀ ਉਹਨਾਂ ਦੀ ਮੌਤ ਮਾਈਲੋਇਡ ਲੁਕੀਮੀਆ ਕਰਕੇ ਹੋਈ ਹੈਗੀ ਆ। ਪਰ ਸਿੱਖ ਹਲਕਿਆਂ 'ਚ ਬਹੁਤ ਹੈਰਾਨੀ ਸੀ ਵੀ ਕਿਸ ਤਰ੍ਹਾਂ 4 ਦਿਨ ਪਹਿਲਾਂ ਜੇ ਇਹ ਭਾਈ ਸਾਹਿਬ ਬੜੇ ਠੀਕ ਠਾਕ ਸੀ, ਟੀਵੀ ਤੇ ਬੋਲ ਰਹੇ ਸੀ, ਇੰਨੀ ਜਲਦੀ ਕਿੱਦਾਂ ਮੌਤ ਹੋ ਸਕਦੀ ਹੈਗੀ ਆ। ਮਿਸਟਰ ਪੋਲਿਕ ਜੋ ਹਿਊਮਨ ਰਾਈਟਸ ਦੇ ਲਾਇਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਸ ਤਰ੍ਹਾਂ ਰਸ਼ੀਅਨ ਡਿਸੀਡੈਂਟ ਜੋ ਸੀ ਅਲੈਗਜ਼ੈਂਡਰ ਲਿਟਵਿਨੇਕੋ ਨੂੰ ਮਾਰਿਆ ਗਿਆ ਸੀ ਰਸ਼ੀਆ ਦੀ ਸਰਕਾਰ ਵੱਲੋਂ ਜੀ ਕੈਮੀਕਲ ਦੇ ਕੇ, ਉਸੇ ਤਰ੍ਹਾਂ ਜ਼ਹਿਰ ਦੇ ਕੇ ਇਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਹੈਗਾ। ਕਹਿੰਦੇ ਭਈ ਇਹ ਲੀਥਲ ਰੇਡੀਏਸ਼ਨ ਯੂਜ਼ ਕੀਤੀ ਗਈ ਹੈਗੀ ਆ। ਲਿਟਵਿਨੇਕੋ ਪਾਰਟ 2 ਕਰਕੇ ਜਿਹੜਾ ਆ ਇਹ ਉਹਨਾਂ ਨੇ ਇਸ ਦਾ ਨਾਮ ਦੱਸਿਆ ਹੈਗਾ ਆ। ਖੰਡਾ ਹੁਣੀ ਕਹਿੰਦੇ ਯੂਕੇ ਦੇ ਵਿੱਚ 2013 ਦੇ ਵਿੱਚ ਮੂਵ ਹੋਏ ਸੀ ਤੇ ਉਹ ਖਾਲਿਸਤਾਨ ਮੂਵਮੈਂਟ ਦੇ ਬਹੁਤ ਵੱਡੇ ਸਪੋਰਟਰ ਸੀ। ਨਰਿੰਦਰ ਮੋਦੀ ਇੰਡੀਆ ਦਾ ਜੋ ਹਿੰਦੂ ਨੈਸ਼ਨਲਿਸਟ ਲੀਡਰ ਆ, ਉਹਨਾਂ ਨੇ ਸਿੱਖਾਂ ਦੇ ਅਗੇਂਸਟ ਕਾਫੀ ਵੱਡੀ ਜਿਹੜੀ ਆ ਇੱਕ ਸਿਕਿਉਰਿਟੀ ਥ੍ਰੈਟ ਨੂੰ ਲੈ ਕੇ ਕੈਂਪੇਨ ਸ਼ੁਰੂ ਕੀਤੀ ਹੋਈ ਸੀ। ਈਵਨ ਇੰਡੀਆ ਦੇ ਇੱਕ ਆਜ ਤੱਕ ਨਾਮ ਦੇ ਟੀਵੀ ਚੈਨਲ ਨੇ, ਇਹ ਟੈਲੀਗ੍ਰਾਫ ਪੇਪਰ ਲਿਖਦਾ ਇੰਗਲੈਂਡ ਦਾ, ਅੱਜ ਦਾ ਜੋ ਟੈਲੀਗ੍ਰਾਫ ਪੇਪਰ ਆ, ਤੇ ਉਹਨਾਂ ਨੇ 20 ਦੇ ਕਰੀਬ ਸਿੱਖਾਂ ਦੀਆਂ ਫੋਟੋਆਂ ਉਹਨਾਂ ਨੂੰ ਟੈਰਰਿਸਟ ਗਰਦਾਨ ਕੇ, ਜਿਹਦੇ ਵਿੱਚ ਹਰਦੀਪ ਸਿੰਘ ਨਿੱਜਰ ਹੋਣੀ ਵੀ ਸੀ, ਜੋ ਗੁਰਪਤਵੰਤ ਸਿੰਘ ਪੰਨੂ ਹੁਣਾਂ ਦਾ ਨਾਮ ਵੀ ਆਉਂਦਾ ਹੈਗਾ, ਉਹ ਉਹਨਾਂ ਦੀਆਂ ਲੋਕੇਸ਼ਨਾਂ ਵੀ ਕਿਹੜੇ ਸ਼ਹਿਰ 'ਚ ਰਹਿੰਦੇ ਆ, ਉਹਨਾਂ ਦੀਆਂ ਫੋਟੋਆਂ ਜਿਹੜੀਆਂ ਦਿਖਾਈਆਂ ਗਈਆਂ ਸੀਆਂ। ਕਹਿੰਦੇ ਭਈ ਖੰਡੇ ਨੂੰ ਜੋ 20 ਦੇ ਕਰੀਬ ਪੋਲੀਟੀਕਲ ਐਕਟਿਵਿਸਟ ਸੀ, ਉਹਨਾਂ ਦੀ ਹਿੱਟ ਲਿਸਟ ਦੇ ਵਿੱਚ ਭਾਰਤ ਦੀ ਸਰਕਾਰ ਵੱਲੋਂ ਗਰਦਾਨਿਆ ਗਿਆ ਸੀ। ਹਰਦੀਪ ਸਿੰਘ ਨਿੱਜਰ ਹੋਣਾ ਦਾ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਤਲ ਕੀਤਾ ਗਿਆ ਸੀ, ਜਸਟਿਨ ਟਰੂਡੋ ਹੋਣਾ ਨੇ ਜੋ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਸਿੱਧੀ ਉਂਗਲ ਮੋਦੀ ਸਰਕਾਰ ਦੇ ਉੱਤੇ ਰੱਖੀ ਸੀ। ਉਹ ਤੋਂ ਬਾਅਦ ਸਾਡੇ ਅਮਰੀਕਾ ਦੀ FBI ਨੇ ਤਾਂ ਜੋ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ, ਜੋ ਸਿੱਖ ਐਕਟਿਵਿਸਟ ਹੈਗੇ ਆ, ਮਾਰਨ ਦਾ ਜਿਹੜਾ ਪਲਾਟ ਸੀ ਉਹ ਪਹਿਲਾਂ ਹੀ ਇੰਟਰਸੈਪਟ ਕਰ ਲਿਆ, ਤੇ ਹੁਣ ਜਿਹੜਾ ਗੁਪਤਾ ਆ ਉਹਨੂੰ ਕਿਸੇ ਟਾਈਮ ਵੀ ਜਿਹੜੇ ਚੱਕ ਕੇ ਇੱਥੇ ਲਿਆ ਸਕਦੇ ਹੈਗੇ। ਉੱਥੇ ਦੀ ਸੁਪਰੀਮ ਕੋਰਟ ਨੇ ਆਲਰੇਡੀ ਜਿਹੜੀ ਹਾਂ ਕਰ ਦਿੱਤੀ ਹੈਗੀ ਆ, ਚੈਕ ਰਿਪਬਲਿਕ ਨੇ। ਸੋ ਇਸ ਸਬੰਧ ਦੇ ਵਿੱਚ ਕਹਿੰਦੇ ਭਈ ਬਹੁਤ ਲੰਮੀ ਰਿਪੋਰਟ ਆ, ਕੁਛ ਆਪਾਂ ਤੁਹਾਡੇ ਨਾਲ ਜ਼ਰੂਰ ਉਹ ਸਾਂਝੀ ਕਰ ਰਹੇ ਆ ਟੈਲੀਗ੍ਰਾਫ ਪੇਪਰ ਦਾ। ਆਪਾਂ ਪਿਛਲੇ ਮਹੀਨਿਆਂ ਦੇ ਵਿੱਚ ਵੀ ਡਿਸਕਸ ਕੀਤਾ ਕਿਸ ਤਰ੍ਹਾਂ ਭਾਈ ਖੰਡਾ ਹੋਣਾ ਨੂੰ ਥ੍ਰੈਟ ਕੀਤਾ ਗਿਆ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਭੈਣ ਜੀ ਨੂੰ ਚੱਕ ਕੇ ਪੁਲਿਸ ਸਟੇਸ਼ਨ ਲਿਜਾਂਦੇ ਰਹੇ। ਸੋ ਉਹ ਕਹਿੰਦੇ ਵੀ ਉਹਨਾਂ ਨੇ ਇੱਕ ਵਾਰੀ ਕਿਹਾ ਵੀ ਸੀ ਵੀ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਆ, ਵੀ ਹੁਣ ਰੱਬ ਦੀ ਜਿਹੜਾ ਆ ਉਹਦੇ ਲਈ ਮੈਂ ਦੇਖ ਰਿਹਾ ਵੀ ਕਿੱਦਾਂ ਉਹ ਸਾਡੀ ਜਿਹੜੀ ਹੈਲਪ ਕਰੂਗਾ। ਸੋ ਹੁਣ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਇੰਗਲੈਂਡ ਦੀ ਸਰਕਾਰ ਤੇ ਬਣ ਰਿਹਾ, ਉੱਥੇ ਦੇ ਸਿੱਖਾਂ ਵੱਲੋਂ ਵੀ, ਤੇ ਜੋ ਖੰਡਾ ਪਰਿਵਾਰ ਦੇ ਜੋ ਵਕੀਲ ਹੈਗੇ ਆ, ਇਹ ਵੀ ਆ ਰਿਹਾ ਵੀ ਜਿਹੜੀ ਵੈਸਟ ਮਿਡਲੈਂਡਸ ਦੀ ਪੁਲਿਸ ਆ, ਉਹਨਾਂ ਨੇ ਜੋ ਇਨਵੈਸਟੀਗੇਸ਼ਨ ਸਹੀ ਨਹੀਂ ਕੀਤੀ, ਸੀਰੀਅਸਲੀ ਨਹੀਂ ਲਿਆ ਉਸ ਟਾਈਮ ਦੇ ਉੱਤੇ, ਵੀ ਉਹਨਾਂ ਦਾ ਜਿਹੜਾ ਕਤਲ ਵੀ ਹੋ ਸਕਦਾ ਹੈਗਾ। ਜੀ ਬਿਲਕੁਲ ਨਾ, ਪੋਲੋਨੀਅਮ 210 ਦੇ ਨਾਲ ਲਿਟਵਿਨੈਂਕੋ ਨੂੰ ਮਾਰਿਆ ਗਿਆ ਸੀਗਾ। ਉਹਦੀ ਗ੍ਰੀਨ ਟੀ ਦੇ ਵਿੱਚ ਇਦਾਂ ਦਾ ਪੋਟੈਂਟ ਸਬਸਟੈਂਸ ਆ ਉਹ ਪਾਇਆ ਗਿਆ ਸੀ। ਲੁਗਵਈ ਤੇ ਕੂਪਟਨ, ਇਹ KBG ਦੇ ਜਿਹੜੇ ਅਫਸਰ ਸੀਗੇ, ਇਹਨਾਂ ਦੇ ਦੁਆਰਾ ਇਹ ਕਤਲ ਉਸ ਟਾਈਮ ਦੇ ਉੱਤੇ ਕੀਤਾ ਗਿਆ ਸੀ। ਸੋ ਇਹ ਇੱਕ ਭਾਰਾ ਧਾਤੂ ਜ਼ਹਿਰ ਦੇ ਕੇ ਖੰਡਾ ਹੁਣਾਂ ਨੂੰ ਮਾਰਿਆ ਗਿਆ ਆ। ਇਹ ਖਦਸ਼ਾ ਕਦੋਂ ਦਾ ਆ, ਤੇ ਹੁਣ ਇਹ ਜਿਹੜੇ ਹਿਊਮਨ ਰਾਈਟ ਦਾ ਇਹ ਬੈਰਿਸਟਰ ਆ, ਜਿਹੜਾ ਕਿ ਦੋਨਾਂ ਕੇਸਾਂ ਦੇ ਵਿੱਚ ਇੱਕ ਜੁੜਦੀ ਹੋਈ ਕੜੀ ਆ, ਉਹਨਾਂ ਨੇ ਇਸ ਪਾਸੇ ਵੱਲ ਨੂੰ ਜਿਹੜਾ ਇਸ਼ਾਰਾ ਆ ਉਹ ਕੀਤਾ ਹੈਗਾ ਆ। ਇੱਕ ਬੰਦਾ ਜਿਹੜਾ ਫਿਊਨਰਲ ਦਾ ਉਹਨਾਂ ਨੇ ਡਾਇਰੈਕਟਰ ਲਾਇਆ ਸੀ, ਜਿਨ੍ਹਾਂ ਨੇ ਇਵੈਂਚੁਅਲੀ ਭਾਈ ਖੰਡਾ ਹੁਣਾ ਦਾ ਸੰਸਕਾਰ ਵੀ ਜਿਹੜਾ ਉੱਥੇ ਉਹ ਕਰਨਾ ਸੀ, ਉਹ ਕਹਿੰਦੇ ਵੀ ਸਾਨੂੰ ਜਿਹੜੀ ਬੋਡੀ ਆ ਸੀਲਬੰਦ ਲਿਫਾਫੇ ਦੇ ਵਿੱਚ ਇੱਦਾਂ ਜਿਹੜੀ ਉਹ ਦਿੱਤੀ ਗਈ ਸੀਗੀ। ਸੋ ਬੜੀ ਲੰਬੀ ਚੌੜੀ ਜਿਹੜੀ ਆ ਇਹ ਕਹਿੰਦੇ ਵੀ ਇਹ ਰਿਪੋਰਟ ਆ, ਕਹਿੰਦੇ ਵੀ ਖੰਡਾ ਹੋਣਾ ਦਾ ਜਿਹੜਾ ਦੇਹ ਵੀ ਆ ਉਸ ਦੀ ਹੈਂਡਲਿੰਗ ਬੜੀ bizarre ਜਿਹੜੀ ਉਸ ਹਿਸਾਬ ਦੇ ਨਾਲ ਸੀਗੀ, ਪਤਾ ਨਹੀਂ ਲੱਗ ਰਿਹਾ ਸੀ ਵੀ ਉਹ ਕਰਨਾ ਜਿਹੜਾ ਉਹ ਕੀ ਚਾਹੁੰਦੇ ਆ। ਸੋ ਜਿਹੜੇ ਫਿਊਨਰਲ ਡਾਇਰੈਕਟਰ ਸੀਗੇ, ਪਰਿਵਾਰ ਨੇ ਜਿਹੜਾ ਲਾਇਆ ਸੀ, ਉਹਨਾਂ ਨੇ ਵੀ ਇਹ ਸ਼ੰਕੇ ਜਿਹੜੇ ਉਹ ਜ਼ਾਹਰ ਕੀਤੇ ਆ ਵੀ ਇਹ ਹੋ ਕੀ ਰਿਹਾ। ਕਹਿੰਦੇ ਵੀ ਕਹਿੰਦੇ ਸੀ ਹੱਥ ਨਹੀਂ ਲਾਉਣਾ, ਆ ਨਹੀਂ ਕਰਨਾ, ਇਹ ਤੋਂ ਉੱਚਾ ਨਹੀਂ ਕਰਨਾ। ਸੋ ਕਹਿੰਦੇ ਵੀ ਇਹਦਾ ਮਤਲਬ ਕੀ ਹੈਗਾ ਆ। ਸੋ ਉਹਨਾਂ ਨੇ ਇਸ ਪਾਸੇ ਵੱਲ ਨੂੰ ਵੀ ਸ਼ੱਕ ਜਿਹੜੇ ਆ ਉਹ ਜ਼ਾਹਰ ਕੀਤੇ ਸੀ। ਜਦ ਕਿ ਆਪਾਂ ਜਿੱਦਾਂ ਤੁਸੀਂ ਅੱਜ ਤੱਕ ਦੀ ਗੱਲ ਕੀਤੀ ਆ,
ਉੱਥੇ ਦਾ ਸੋਸ਼ਲ ਮੀਡੀਆ ਭਰਿਆ ਪਿਆ ਸੀ, ਦੇਖੋ ਅਸੀਂ ਮਾਰਤਾ। ਉਹ ਆਪ ਜਿਹੜੀ ਆ ਉਹ ਕਹਿ ਰਹੇ ਸੀਗੇ ਵੀ ਅਸੀਂ ਇਸ ਨੂੰ ਕਤਲ ਕਰ ਦਿੱਤਾ ਆ। ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਵੀ ਇੱਦਾਂ ਹੀ ਇੰਡੀਆ ਦੇ ਵਿੱਚ ਮਾਹੌਲ ਜਿਹੜਾ ਉਹ ਰਿਹਾ, ਤੇ ਗੁਰਪਤਵੰਤ ਪੰਨੂ ਨੂੰ ਮਾਰਨ ਨੂੰ ਲੈ ਕੇ ਤਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਉੱਥੇ ਚੱਲਦੀਆਂ ਹੀ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸਿੱਖ ਹਲਕਿਆਂ ਦੇ ਵਿੱਚ ਜਿੱਦਾਂ ਪਹਿਲਾਂ ਵੀ ਦੱਸਿਆ, ਤੇ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਹੀ ਚਰਚਾ ਜਿਹੜੀ ਉਹ ਚੱਲਣ ਲੱਗ ਗਈ ਸੀ ਵੀ ਭਾਈ ਇੱਦਾਂ ਕਿੱਦਾਂ ਜਿਹੜਾ ਉਹ ਹੋ ਸਕਦਾ ਵੀ ਅਵਤਾਰ ਸਿੰਘ ਖੰਨਾ ਹੁਣਾਂ ਨੂੰ ਵੀ ਅਚਨਚੇਤੇ ਐਡੀ ਤਗੜੀ ਜਿਹੜੀ ਬਿਮਾਰੀ ਹੋ ਕੇ ਤੇ ਉਹ ਅਚਨਚੇਤੇ ਜਿਹੜੇ ਉਹ ਮਰ ਗਏ ਹੋਣ। ਉੱਦਾਂ ਦੱਸਦੇ ਜਾਈਏ ਵੀ ਜਿਹੜਾ ਯੂਕੇ ਵਾਲੇ ਆ ਉਹ ਹਮੇਸ਼ਾ ਹੀ ਭਾਰਤੀ ਹਮਾਇਤੀ ਰਹੇ ਆ। ਉਹਨਾਂ ਨੇ ਵੈਸਟ ਮਿਡਲੈਂਡਸ ਦੇ ਵਿੱਚੋਂ 3 ਜਣਿਆਂ ਦੀ ਪਹਿਲਾਂ ਹਵਾਲਗਿਰੀ ਇੰਡੀਆ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ। ਉਹ ਕੇਸ ਵੀ ਮਸਾਂ ਹੀ ਜਿਹੜਾ ਉਹ ਸਿੱਖਾਂ ਨੇ ਜਿਹੜਾ ਕਹਿ ਲਓ ਵੀ ਉਹ ਜਿੱਤਿਆ ਸੀਗਾ। ਉਸ ਤੋਂ ਪਹਿਲਾਂ ਜਗਤਾਰ ਸਿੰਘ ਜੱਗੀ ਜੌਲ, ਉਸ ਨੂੰ ਫੜਾਉਣ ਦੇ ਵਿੱਚ ਇੰਗਲੈਂਡ ਦੀ ਜਿਹੜੀ ਇੰਟੈਲੀਜੈਂਸ ਆ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਆ ਭਾਰਤ ਵਾਲਿਆਂ ਨੂੰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ 5-6 ਸਾਲ ਹੋ ਗਏ ਆ ਉਸ ਨੂੰ, ਉਹ ਅਜੇ ਤੱਕ ਅੰਦਰ ਆ। ਕੋਈ ਕੇਸ ਦੇ ਵਿੱਚ ਕੋਈ ਅੱਗੇ ਤੁਰ ਨਹੀਂ ਰਿਹਾ ਕੰਮ ਵੀ ਜਿਹੜਾ ਉਹ ਹੈਗਾ ਆ। ਉਸ ਤੋਂ ਪਹਿਲਾਂ ਜਦੋਂ 84 ਦਾ ਕਤਲੇਆਮ ਹੋਇਆ ਸੀ, ਮਾਰਗਰੇਟ ਥ੍ਰੈਚਰ ਆ ਉਹਨੇ ਉਦੋਂ ਜਿਹੜੀ ਪਾਪਨ ਗਾਂਧੀ ਆ ਉਸ ਦਾ ਜਿਹੜਾ ਪੂਰਾ ਸਮਰਥਨ ਜਿਹੜਾ ਉਹ ਕੀਤਾ ਸੀ, ਸਿਖਲਾਈ ਦਿੱਤੀ ਸੀ, ਸਾਰਾ ਕੁਛ ਜਿਹੜੇ ਉਹ ਸ਼ੇਅਰ ਜਿਹੜੇ ਉਹ ਕੀਤੇ ਗਏ ਸੀਗੇ। ਸੋ ਇਸ ਲਈ ਜਿਹੜੇ ਅਵਤਾਰ ਸਿੰਘ ਖੰਡਾ ਹੋਣਾ ਦੀ ਮੌਤ ਨੂੰ ਲੈ ਕੇ ਹਮੇਸ਼ਾ ਹੀ ਜਿਹੜੇ ਉਹ ਸਵਾਲ ਉੱਠ ਰਹੇ ਆ, ਤੇ ਸਿੱਖ ਹਲਕਿਆਂ ਦੇ ਵਿੱਚ ਤਾਂ ਇਹ ਕਨਫਰਮ ਹੀ ਗੱਲ ਆ ਵੀ ਕਹਿ ਲਓ ਵੀ ਮੰਨਦੇ ਹੀ ਆ ਵੀ ਇਹ ਭਾਰਤੀ ਸਰਕਾਰ ਦਾ ਹੀ ਕੰਮ ਆ। ਰੀਸੈਂਟਲੀ ਅਦਾਲਤ ਉੱਥੋਂ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਉਹ ਚੁੱਕਿਆ ਗਿਆ ਵੀ ਸਿੱਖਾਂ ਨੂੰ ਇੱਥੇ ਖਤਰਾ ਜਿਹੜਾ ਆ ਉਹ ਹੈਗਾ ਆ, ਖਾਸ ਕਰਕੇ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਦੇ ਮਾਮਲੇ ਵਿੱਚ। ਜੀ, ਸੋ ਜਿੰਨੇ ਵੀ ਸਾਡੇ ਸਰੋਤੇ ਆ ਜਰੂਰ ਅੱਜ ਦਾ ਜਿਹੜਾ ਟੈਲੀਗ੍ਰਾਫ ਨਿਊਜ਼ਪੇਪਰ ਹੈਗਾ ਇੰਗਲੈਂਡ ਦਾ ਪੜ੍ਹਿਓ। ਉਹਦਾ ਹੈਡਿੰਗ ਉਹਨੇ ਇਹ ਲਿਖਿਆ, ਸਿੱਖ ਐਕਟਿਵਿਸਟ ਡੈਥ ਹੈਜ਼ ਇਕੋਜ਼ ਆਫ ਲਿਟਵਿਨੇਕੋ ਕੇਸ ਸੇਜ਼ ਲਾਇਰ ਇਨ ਬੋਥ ਕੇਸਿਸ। ਸੋ ਜਿਹੜਾ ਆਰਟੀਕਲ ਆ ਬਹੁਤ ਡਿਟੇਲ ਚ ਆ, ਬੜਾ ਇੰਟਰਸਟਿੰਗ ਆ। ਕਿੰਨੀਆਂ ਚੀਜ਼ਾਂ ਜਿਹੜੀਆਂ ਮਿਸ ਕੀਤੀਆਂ ਗਈਆਂ ਉਹਦੇ ਚ ਇਹ ਕਿਹਾ ਗਿਆ ਵੀ ਡਾਕਟਰਾਂ ਨੇ ਸੱਚੀ ਸੋਚਿਆ ਹੋ ਸਕਦਾ ਹੈ ਵੀ ਉਹਨੂੰ ਲੁਕੀਮੀਆ ਹੋਇਆ ਆ, ਪਰ ਉਹਨਾਂ ਨੂੰ ਹਸਪਤਾਲ ਤੋਂ ਬਾਹਰ ਜਿਹੜਾ ਜ਼ਹਿਰ ਉਹ ਦਿੱਤਾ ਗਿਆ ਹੋ ਸਕਦਾ ਹੈਗਾ ਆ। ਪਰ ਇਹ ਵੀ ਗੱਲ ਇੱਥੇ ਦੇਖਣ ਵਾਲੀ ਆ ਵੀ ਜਦੋਂ ਇੰਨੀ ਵੱਡੀ ਗਿਣਤੀ 'ਚ ਸਿੱਖ ਹੈਗੇ ਆ, ਉਹਨਾਂ ਨੂੰ ਪਤਾ ਵੀ ਸੀ ਵੀ ਭਾਰਤ ਦੀ ਸਰਕਾਰ ਏਦਾਂ ਦਾ ਕੰਮ ਕਰ ਸਕਦੀ ਆ। ਉਹਨਾਂ ਨੂੰ ਜੋ ਆ ਪੋਸਟਮਾਰਟਮ ਜਾਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਜ਼ੋਰ ਬਹੁਤ ਲਾਉਣਾ ਚਾਹੀਦਾ ਸੀ। ਲਾਇਆ ਸੀਗਾ, ਪਰ ਹਰਜੋਤ ਸਿੰਘ ਉੱਥੇ ਜੀ। ਜਿਹੜੀ ਵੈਸਟ ਮਿਡਲੈਂਡ ਦੀ ਪੁਲਿਸ ਨੇ ਉਹਨਾਂ ਦਾ ਦਾਅ ਨਹੀਂ ਚੱਲਣ ਦਿੱਤਾ ਕੋਈ ਵੀ। ਸੋ ਇਸੇ ਲਈ ਲੋਕ ਸ਼ੱਕ ਕਰਦੇ ਆ ਵੀ ਉਹ ਆਲਰੇਡੀ ਉੱਥੇ ਜਿਹੜੇ ਉੱਥੇ ਪੁਲਿਸ ਦੇ ਵਿੱਚ ਵੀ ਆ ਨਾ ਜਿਹੜੇ ਉਹ ਕਈ ਭਾਰਤ ਪੱਖੀ ਵੀ ਜਿਹੜੇ ਉੱਥੇ ਲੋਕ ਦੇਖੇ ਗਏ ਆ। ਬਹੁਤ ਸਾਰੀਆਂ ਜਿਹੜੀਆਂ ਇੰਟਰੈਕਸ਼ਨਸ ਆਲਟਰਕੇਸ਼ਨ ਜਿਹੜੀਆਂ ਆ ਉੱਥੇ ਯੂਕੇ ਦੇ ਵਿੱਚ ਵੀ ਇਹ ਹੁੰਦੀਆਂ ਪਹਿਲਾਂ ਵੀ ਜਿਹੜੀਆਂ ਉਹ ਰਹੀਆਂ। ਜੀ, ਅਗਲੀ ਖਬਰ ਦੇ ਵੱਲ ਵਧੀਏ। ਇਜ਼ਰਾਈਲ ਗਾਜ਼ਾ ਵਾਰ ਦੇ ਵਿੱਚ ਇਜ਼ਰਾਈਲੀ ਡਿਫੈਂਸ ਫੋਰਸ ਇਹ ਦੱਸ ਰਹੀ ਆ ਵੀ ਗਾਜ਼ਾ ਦੇ ਵਿੱਚ ਇੱਕ ਦਿਨ 'ਚ ਉਹਨਾਂ ਦੇ ਜਿਹੜੇ 24 ਫੌਜੀ ਆ ਉਹ ਮਾਰੇ ਗਏ ਹੈਗੇ ਆ। 21 ਜਿਹੜੇ ਰਿਜ਼ਰਵਿਸਟ ਜਿਹੜੇ ਸੀਗੇ, ਕਹਿੰਦੇ ਵੀ ਇੱਕ ਐਕਸਪਲੋਜਨ ਹੋਇਆ ਆ ਮਾਈਨਸ ਦੇ ਦੁਆਰਾ, ਉਸਦੇ ਕਰਕੇ ਉਹਦੇ ਨਾਲ ਇਹ ਹੋਇਆ ਆ। ਕਹਿੰਦੇ ਵੀ 2 ਬਿਲਡਿੰਗਸ ਨੂੰ ਡਿਮੋਲਿਸ਼ ਵੀ ਜਿਹੜਾ ਉਸਨੇ ਨਾਲ ਕਰ ਦਿੱਤਾ ਆ। ਸੋ ਇਹ ਮੰਨਿਆ ਜਾ ਰਿਹਾ ਹੈ, ਸੋਚਿਆ ਜਾ ਰਿਹਾ ਵੀ ਜਿਹੜੀਆਂ ਮਿਜ਼ਾਈਲ ਆ ਉਹ ਪੈਲਸਟੀਨ ਆਰਮਡ ਫਾਈਟਰਸ ਜਿਹੜੇ ਆ ਉਹਨਾਂ ਦੇ ਦੁਆਰਾ ਸਿੱਟੀ ਗਈ ਸੀ, ਦਾਗੀ ਗਈ ਸੀਗੀ। ਉਹ ਟਰੂਪਸ ਨੂੰ ਜਿਹੜਾ ਗਾਰਡ ਕਰ ਰਿਹਾ ਸੀ ਟੈਂਕ ਉਸ ਦੇ ਉੱਤੇ, ਤੇ ਹੁਣ ਕਹਿੰਦੇ ਵੀ IDF ਵਾਲੇ ਇਨਵੈਸਟੀਗੇਟ ਇਸ ਟਾਈਮ ਕਰ ਰਹੇ ਆ। 25,000 ਸਿਵਿਲੀਅਨਸ ਆਲਰੇਡੀ ਉੱਥੇ ਮਰ ਚੁੱਕੇ ਆ। IDF ਦੀ ਵੈਬਸਾਈਟ ਦੇ ਮੁਤਾਬਕ ਹੁਣ ਤੱਕ 7 ਅਕਤੂਬਰ ਤੋਂ ਲੈ ਕੇ 217 ਫੌਜੀ ਜਿਹੜੇ ਆ ਉਹ ਮਰ ਚੁੱਕੇ ਹੈਗੇ ਨੇ। ਕੁੱਲ 25,490 ਸਿਵਿਲੀਅਨਸ ਗਾਜ਼ਾ ਦੇ ਵਿੱਚ, ਜਿਨ੍ਹਾਂ 'ਚ ਬਹੁਤੀਆਂ ਔਰਤਾਂ ਤੇ ਬੱਚੇ ਨੇ, ਉਹਨਾਂ ਦੀ ਜਿਹੜੀ ਮੌਤ ਆ ਇੱਥੇ ਹੋ ਚੁੱਕੀ। ਜੀ, ਸੋ ਇਹਨਾਂ ਦੇ ਵਿੱਚੋਂ ਜਿਹੜੇ 21 ਰਿਜ਼ਰਵਿਸਟ ਆ ਉਹ ਜਿਨ੍ਹਾਂ ਦੀ ਮੌਤ ਹੋਈ ਆ, ਉਹ ਕਹਿੰਦੇ ਵੀ ਇਜ਼ਰਾਈਲ ਫੋਰਸਸ ਨੇ ਜਿਹੜੀਆਂ ਆਪਣੀਆਂ ਖੁਦ ਦੀਆਂ ਹੀ ਮਾਈਨਸ ਉੱਥੇ ਵਿਛਾਈਆਂ ਹੋਈਆਂ ਸੀਆਂ। ਉਹਨਾਂ ਦੇ ਉੱਤੇ ਜੋ ਉਹਨਾਂ ਦਾ ਜਿਹੜਾ ਟੈਂਕ ਚੜ ਗਿਆ ਜਿਹਦੇ ਨਾਲ ਇਹ ਮੌਤ ਹੋਈ ਹੈਗੀ ਹੈ। ਹਮਾਸ ਵਾਲੇ ਜੋ ਹੈਲਥ ਮਿਨਿਸਟਰੀ ਆ ਉਹਨਾਂ ਨੇ ਦੱਸਿਆ ਵੀ ਇੱਕ ਦਿਨ 'ਚ 195 ਪੈਲਸਤੀਨੀਅਨ ਜਿਹੜੇ ਆ ਮਾਰੇ ਜਾ ਚੁੱਕੇ ਆ। 26,000 ਦੇ ਕਰੀਬ ਇਹ ਜੋ ਗਿਣਤੀ ਪਹੁੰਚ ਚੁੱਕੀ ਹੈਗੀ ਆ। ਹੁਣ ਇਜ਼ਰਾਈਲ ਵਾਲੇ ਕਹਿੰਦੇ ਵੀ ਅਸੀਂ 2 ਮਹੀਨੇ ਲਈ
ਜੋ ਆ ਇਹ ਬੰਬਾਰਡਮੈਂਟ ਬੰਦ ਕਰਨ ਦੇ ਲਈ ਰੈਡੀ ਹੈਗੇ ਆ, ਜੇ ਸਾਰੇ ਜਿਹੜੇ ਕੈਦੀ ਆ ਇਜ਼ਰਾਈਲ ਦੇ ਉਹ ਹੋਸਟੇਜ ਜਿਹੜੇ ਆ ਉਹ ਛੱਡ ਦਿੱਤੇ ਜਾਣ। ਪਰ ਜੋ ਹਮਾਸ ਰਨ ਹੈਲਥ ਮਿਨਿਸਟਰੀ ਆ ਉਹ ਕਹਿੰਦੇ ਵੀ ਸਾਡੇ 26,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ ਤੇ 63,000 ਦੇ ਕਰੀਬ ਲੋਕ ਬੁਰੀ ਤਰ੍ਹਾਂ ਫੱਟੜ ਹੋਏ ਆ, ਜਿਹਦੇ ਚ 50% ਤੋਂ ਵੱਧ ਬੱਚੇ ਤੇ ਬੀਬੀਆਂ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਕਤਲੇਆਮ ਉੱਥੇ ਹੋ ਰਿਹਾ ਹੈਗਾ। ਜੀ ਅਗਲੀ ਖਬਰ ਵੱਲ ਚਲੀਏ, ਜੋ USA ਨੇ ਤੇ ਇੰਗਲੈਂਡ ਦੀ ਮਿਲਟਰੀ ਨੇ ਇੱਕ ਵਾਰੀ ਫਿਰ ਨਵੀਂ ਸਟ੍ਰਾਈਕਸ ਕੀਤੀਆਂ ਆ ਹੂਟੀਜ਼ ਜੋ ਹੈਗੇ ਆ ਯੈਮਨ ਦੇ, ਉਹਨਾਂ ਦੇ ਅੰਡਰਗਰਾਉਂਡ ਸਟੋਰ ਆ ਉਹਨਾਂ ਦੇ ਉੱਤੇ ਵੀ ਜਿਹੜਾ ਆ ਪੂਰੀ ਬੰਬਾਰਡਮੈਂਟ ਕੀਤੀ ਗਈ ਹੈਗੀ ਆ। ਪਹਿਲਾਂ ਲੱਗਦਾ ਸੀ ਵੀ ਸ਼ਾਇਦ 1-2 ਦਿਨਾਂ ਤੋਂ ਬਾਅਦ ਜੋ ਅਮਰੀਕਾ ਦੀ ਸਰਕਾਰ ਆ ਤੇ ਜਾਂ ਇਹਨਾਂ ਦੇ ਜਿਹੜੇ ਸਹਿਯੋਗੀ ਹੈਗੇ ਆ ਉਹ ਬੰਬਾਰਡਮੈਂਟ ਖਤਮ ਕਰ ਦੇਣਗੇ, ਪਰ ਜਿਸ ਤਰ੍ਹਾਂ ਹੂਟੀਜ਼ ਵਾਲਿਆਂ ਨੇ ਫਿਰ ਕੁਝ ਜਿਹੜੇ ਸ਼ਿਪ ਆ ਉਹਨਾਂ ਦੇ ਉੱਤੇ ਹਮਲਾ ਕੀਤਾ, ਉਹਨਾਂ ਨੂੰ ਦੇਖਦੇ ਹੋਏ US ਤੇ UK ਦੇ ਜਿਹੜੇ ਆ ਉਹਨਾਂ ਨੇ ਆਪਣੇ ਵਾਰਸ਼ਿਪ ਯੂਜ਼ ਕੀਤੇ ਹੈਗੇ ਆ, ਸਬਮਰੀਨ ਲਾਂਚ ਕੀਤੀਆਂ ਨੇ, ਜਿਹੜੇ ਟੋਮਹਾਕ ਮਿਸਲਸ ਆ ਉਹ ਲਾਂਚ ਕੀਤੀਆਂ ਗਈਆਂ ਹੈਗੀਆਂ, ਫਾਈਟਰ ਜੈਟਸ ਜਿਹੜੇ ਆ ਯੂਜ਼ ਕੀਤੇ ਗਏ ਆ। ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਹੂਟੀਜ਼ ਜੋ ਯੈਮਨ ਦੇ ਵਿੱਚ ਹੈਗੇ ਆ ਉਹਨਾਂ ਦਾ ਕੀਤਾ ਗਿਆ। ਬ੍ਰਿਟੇਨ ਦੀ ਮਿਨਿਸਟਰੀ ਆਫ ਡਿਫੈਂਸ ਨੇ ਕਨਫਰਮ ਕੀਤਾ ਆ 4 ਦੇ ਕਰੀਬ ਰਾਇਲ 에ਅਰ ਫੋਰਸ ਟਾਈਫੂਨ ਜੈਟਸ ਨੇ ਮਲਟੀਪਲ ਟਾਰਗੇਟਸ ਨੂੰ 2 ਮਿਲਟਰੀ ਦੇ ਜਿਹੜੇ ਸਾਈਟ ਆ ਉੱਥੇ ਹਿੱਟ ਕੀਤਾ ਹੈ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਕੁਝ ਇਕਨੋਮੀ ਨੂੰ ਲੈ ਕੇ ਤੇ ਹੋਰ ਜਿਹੜੀਆਂ ਚਰਚਾਵਾਂ ਆ ਉਹ ਆਪਾਂ ਕਰਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕੁਝ ਬਿਜ਼ਨਸ ਤੇ ਇਕਨੋਮੀ ਦੇ ਨਾਲ ਸੰਬੰਧਿਤ ਆ। ਯੂਨਾਈਟਿਡ ਦੇ ਜਿਹੜੇ CEO ਆ ਉਹਨਾਂ ਨੇ ਬੋਇੰਗ ਦੇ ਜਹਾਜ਼ਾਂ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਸ਼ੱਕ ਜਿਹੜਾ ਉਹ ਪ੍ਰਗਟਾਇਆ ਆ, ਜਿਹੜਾ 737 ਮੈਕਸ 10 ਜਹਾਜ਼ ਆ ਉਸ ਆਰਡਰ ਨੂੰ ਲੈ ਕੇ। ਰੀਸੈਂਟਲੀ 737 ਮੈਕਸ 9 ਜਹਾਜ਼ ਦਾ ਬਾਰੀ ਜਿਹੜੀ ਉਹ ਟੁੱਟ ਕੇ ਡਿੱਗ ਗਈ ਸੀਗੀ ਪੋਰਟਲੈਂਡ ਓਰੇਗਨ ਦੇ ਵਿੱਚ। ਉਹ ਖੁਸ਼ਕਿਸਮਤੀ ਦੇ ਨਾਲ ਨੁਕਸਾਨ ਕਿਸੇ ਦਾ ਨਹੀਂ ਹੋਇਆ, ਪਰ ਯੂਨਾਈਟਿਡ ਕਹਿੰਦੇ ਵੀ ਉਹ ਕੰਸੀਡਰ ਕਰ ਰਿਹਾ ਆ ਵੀ ਕੀ ਆਪਣਾ ਜਿਹੜਾ ਫਲੀਟ ਆ ਉਹ ਬੋਇੰਗ ਦੇ 737 ਮੈਕਸ 10 ਜਹਾਜ਼ਾਂ ਤੋਂ ਬਗੈਰ ਹੀ ਜਿਹੜਾ ਉਹ ਅੱਗੇ ਵਧਾਉਣਾ ਹੋਰ ਚਾਹੁੰਦਾ ਆ। CEO ਜਿਹੜੇ ਸਕਾਟ ਕਰਬੀ ਆ ਉਹਨਾਂ ਨੇ ਜਿਹੜੀ ਕਹਿ ਲਓ ਵੀ ਫਰਸਟ੍ਰੇਸ਼ਨ ਜ਼ਾਹਰ ਕੀਤੀ ਆ ਬੋਇੰਗ ਦੇ ਵਿੱਚ ਜਿਹੜੇ ਮੈਨੂਫੈਕਚਰਿੰਗ ਤੇ ਡਿਲੇਜ਼ ਜਿਹੜੇ ਆ ਉਹਦੇ ਇਸ਼ੂਜ਼ ਆ ਰਹੇ ਆ ਉਸ ਨੂੰ ਲੈ ਕੇ। ਅਲਾਸਕਾ 에ਅਰਲਾਈਨ ਦੀ ਫਲਾਈਟ ਦੇ ਮਾਮਲੇ ਤੋਂ ਬਾਅਦ ਮੈਕਸ 9 ਜਹਾਜ਼ਾਂ ਨੂੰ ਗਰਾਊਂਡ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ ਤੇ ਯੂਨਾਈਟਿਡ ਦੇ ਕੋਲ ਇਸ ਟਾਈਮ 79 737 ਮੈਕਸ 9 ਫਲਾਈਟ ਜਿਹੜੇ 에ਅਰਕ੍ਰਾਫਟਸ ਹੈਗੇ ਨੇ। ਸੋ ਦੇਖੋ ਅੱਗੇ ਕੀ ਬਣਦਾ ਆ, ਪਰ ਬੋਇੰਗ ਦੇ ਜਿਹੜੇ ਮੈਕਸ ਜਹਾਜ਼ਾਂ ਦੇ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਆਲਰੇਡੀ ਹੋਇਆ ਆ। ਯਾਦ ਹੋਣਾ ਹੈ ਉਹ ਮੈਕਸ ਜਹਾਜ਼ ਹੀ ਸੀਗੇ ਜਿਨ੍ਹਾਂ ਦੇ 2 ਵੱਡੇ ਐਕਸੀਡੈਂਟ 2 ਇੰਟਰਨੈਸ਼ਨਲ 에ਅਰਲਾਈਨਸ ਦੇ ਹੋਏ ਸੀ, ਜਿਨ੍ਹਾਂ ਵਿੱਚ ਸੈਂਕੜੇ ਲੋਕ ਮਰ ਗਏ ਸੀ ਜੀ। ਅਗਲੀ ਖਬਰ ਵਿੱਚ ਚਲੀਏ। ਟਿਕਟੌਕ ਨੇ ਅੱਜ ਅਨਾਉਂਸ ਕੀਤਾ ਵੀ ਉਹ ਕੁਝ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਲਾਸ ਐਂਜਲਸ, ਨਿਊਯਾਰਕ, ਆਸਟਨ ਜੋ ਇਹਨਾਂ ਏਰੀਏ ਦੇ ਵਿੱਚ ਟਿਕਟੌਕ ਦੇ 60 ਤੋਂ ਵੱਧ EMPLOYEE ਜੋ ਉਹਨਾਂ ਦੇ ਸੇਲਸ ਤੇ ਐਡਵਰਟਾਈਜ਼ਿੰਗ ਡਿਵੀਜ਼ਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। ਟਿਕਟੌਕ ਬੜੀ ਪੋਪੂਲਰ ਐਪ ਹੈਗੀ USA ਦੇ ਵਿੱਚ ਤੇ 7000 ਤੋਂ ਵੱਧ EMPLOYEE ਇਹਨਾਂ ਦੇ ਇੱਥੇ USA ਦੇ ਵਿੱਚ ਹੈਗੇ ਆ। ਚਾਈਨਾ ਦੇ ਵਿੱਚ ਤੇ ਆਲ ਓਵਰ ਗਲੋਬ ਕਹਿੰਦੇ 1.5 ਲੱਖ ਦੇ ਕਰੀਬ EMPLOYEES ਆ ਟਿਕਟੌਕ ਦੇ। ਟਿਕਟੌਕ ਦੀ ਜੋ ਮੇਨ ਕੰਪਨੀ ਹੈਗੀ ਆ ਉਹ ਵਾਈਟ ਡਾਂਸ ਕਰਕੇ ਆ। ਕੰਪਨੀ ਨੇ ਕਿਹਾ ਆ ਵੀ
150 ਮਿਲੀਅਨ ਐਕਟਿਵ ਯੂਜ਼ਰਸ ਆ USA ਦੇ ਵਿੱਚ। ਸੋ ਆਪਾਂ ਕਹਿ ਸਕਦੇ ਹਾਂ ਕਿ ਪਾਪੂਲੇਸ਼ਨ ਜੋ USA ਦੀ ਆ ਉਹਦਾ ਅੱਧਾ ਹਿੱਸਾ ਯੂਜ਼ਰਸ ਟਿਕਟੌਕ ਕਰਦੇ ਹੈਗੇ ਆ USA ਦੇ ਵਿੱਚ। ਤੇ 225 ਬਿਲੀਅਨ ਡਾਲਰ ਦੀ ਜਿਹੜੀ ਇਨਕਮ ਆ ਟਿਕਟੌਕ ਨੂੰ ਆਉਂਦੀ ਹੈਗੀ ਆ। ਹੋਰ ਜਿਹੜੀਆਂ ਮੇਜਰ ਕੰਪਨੀਜ਼ ਆ ਗੂਗਲ, ਐਮਾਜ਼ੋਨ, ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇ ਆਫ ਕੀਤੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜੋ ਆ ਰਹੀ ਆ, ਜੋ ਕੰਪਨੀਆਂ ਨੇ ਯੂਜ਼ ਕਰਨੀ ਸ਼ੁਰੂ ਕੀਤੀ ਹੈਗੀ ਆ 2024 ਦੇ ਹੁਣ ਦੀ 23 ਤਰੀਕ ਤੱਕ 10,000 ਤੋਂ ਵੱਧ ਜਿਹੜੀਆਂ ਟੈਕ ਜੌਬਸ ਆ ਉਹ ਜਾ ਚੁੱਕੀਆਂ ਆ। ਪਿਛਲੇ ਸਾਲ ਦੇ ਵਿੱਚ 2,60,000 ਜੌਬਸ ਟੈਕ ਦੇ ਨਾਲ ਰਿਲੇਟਡ ਗਈਆਂ ਸੀਗੀਆਂ। ਮੈਟਾ ਦੇ CEO ਮਾਰਕ ਜ਼ਕਰਬਰਗ ਨੇ ਇਹ ਕਿਹਾ ਵੀ ਜਿਹੜਾ 2023 ਸਾਲ ਸੀ ਉਹ ਈਅਰ ਆਫ ਐਫੀਸ਼ੀਐਂਸੀ ਸੀਗਾ। ਸੋ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਐਮਾਜ਼ੋਨ ਨੇ ਟਵਿਚ ਕੰਪਨੀ ਆ ਉਹਨਾਂ ਦੇ 500 ਤੋਂ ਵੱਧ ਜਿਹੜੇ ਲੋਕਾਂ ਨੂੰ ਲੇ ਆਫ ਕੀਤਾ ਸੀ। ਸੋ ਟੈਕਨੋਲੋਜੀ ਵਾਲੇ ਫੀਲਡ ਦੇ ਵਿੱਚ ਜਿਹੜਾ ਅੱਜ ਦੀ ਡੇਟ 'ਚ ਕਾਫੀ ਸ਼ੇਕੀ ਗਰਾਊਂਡ ਆ ਜਿਹੜੇ ਲੋਕ ਕੰਮ ਕਰਦੇ ਆ। ਜੀ, ਉਹ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਹੁਣ ਨਿਊਜ਼ ਆਰਟੀਕਲ ਇਹ ਇਸ ਟਾਈਮ ਆ ਰਹੇ ਆ ਵੀ ਜਿਹੜਾ ਇਕਨੋਮਿਕ ਕੋਲੈਪਸ, ਰਿਸੈਸ਼ਨ ਦੀ 20 ਮਹੀਨੇ ਹੋ ਗਏ ਰਿਸੈਸ਼ਨ ਦੀ ਗੱਲ ਕਰਦਿਆਂ ਨੂੰ ਵੀ ਰਿਸੈਸ਼ਨ ਆਉਣ ਵਾਲਾ, ਪਰ ਕਿਹੜੀ ਉਹ ਆਇਆ ਨਹੀਂ ਅਜੇ ਤੱਕ। ਅੱਜ ਜਿਹੜੇ ਟੌਪ ਦੇ ਸਿਟੀ ਬੈਂਕ ਦੇ ਜਿਹੜੇ ਸਟ੍ਰੈਟੇਜਿਸਟ ਆ ਉਹ ਕਹਿੰਦੇ ਵੀ ਨਜ਼ਰ ਨਹੀਂ ਆ ਰਿਹਾ ਵੀ ਕੋਈ ਇਕਨੋਮਿਕ ਕੋਲੈਪਸ ਹੋਊਗਾ, ਜੋ ਕਿ ਇੱਕ ਗੁੱਡ ਨਿਊਜ਼ ਹੋ ਸਕਦੀ ਆ ਸਾਰਿਆਂ ਦੇ ਲਈ। ਕਹਿੰਦੇ ਵੀ ਇਕੋਨਮੀ ਦੀ ਜਿਹੜੀ ਗਰੋਥ ਆ ਉਹ ਹੈਲਥੀ ਆ, ਉਹ ਸਿਹਤਮੰਦ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸਿਟੀਜ਼ ਦੇ ਜਿਹੜੇ ਸਟੀਵਨ ਵਾਈਟਿੰਗ ਆ ਉਹਨਾਂ ਨੇ CNBC ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਆਪਟਿਮਿਜ਼ਮ ਜਿਹੜੀ ਕਹਿ ਲਓ ਵੀ ਜਿਹੜੀ ਸਹੀ ਭਾਵਨਾ, ਪੋਜ਼ਿਟਿਵ ਭਾਵਨਾ ਜਿਹੜੀ ਆ ਉਹ ਗਲੋਬਲ ਇਕੋਨਮੀ ਨੂੰ ਲੈ ਕੇ ਪ੍ਰਗਟਾਈ ਹੈਗੀ ਆ। ਉਹ ਕਹਿੰਦੇ ਵੀ ਜਿਹੜਾ ਇਕਨੋਮਿਕ ਕੋਲੈਪਸ ਦੇ ਬੱਦਲ ਆਏ ਸੀਗੇ ਇਨਫਲੇਸ਼ਨ ਦੇ ਨਾਲ, ਉਹਦੇ ਤੋਂ ਲੱਗਦਾ ਆ ਵੀ ਆਪਣਾ ਜਿਹੜਾ ਉਹ ਬਚਾਅ ਹੋ ਸਕਦਾ ਆ। ਸੋ ਲੈਟਸ ਸੀ ਕੀ ਬਣਦਾ ਆ। ਜੇ ਤੁਸੀਂ ਅੱਜ ਇਕੋਨਮੀ ਨਿਊਜ਼ ਪਾ ਕੇ ਜੇ ਤੁਸੀਂ ਦੇਖੋ ਤਾਂ ਬਹੁਤ ਸਾਰੀਆਂ ਜਿਹੜੀਆਂ ਆ ਨਿਊਜ਼ ਇਹ ਆ ਰਹੀਆਂ ਵੀ ਕਹਿੰਦੇ ਵੀ ਅਮਰੀਕਨਜ਼ ਵੀ ਆਪਟਿਮਿਸਟਿਕ ਫੀਲ ਕਰਨਾ ਸ਼ੁਰੂ ਕਰ ਰਹੇ ਆ ਇਕੋਨਮੀ ਨੂੰ ਜਿਹੜਾ ਉਹ ਲੈ ਕੇ। ਕਈ ਥਾਵਾਂ ਦੇ ਉੱਤੇ ਐਕਸੈਪਸ਼ਨਸ ਡੈਫੀਨੇਟਲੀ ਹੈਗੀਆਂ। ਅੱਜ ਜਿਹੜੀ ਨਿਊ ਹੈਮਸ਼ਾਇਰ ਦੇ ਵਿੱਚ ਪ੍ਰਾਇਮਰੀਜ਼ ਵੀ ਹੋ ਰਹੀ ਆ ਤੇ ਉਹਨਾਂ ਦੇ ਲਈ ਵੀ ਇੱਕ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਜਿਹੜੀ ਇਕੋਨਮੀ ਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਆ ਵੀ ਵੋਟਰਸ ਜਿਹੜੇ ਇਸ ਟਾਈਮ ਫੋਕਸਡ ਹੈਗੇ ਨੇ ਇਕੋਨਮੀ ਨੂੰ ਲੈ ਕੇ। ਜਿਹੜੇ ਅਮਰੀਕਨ ਕੰਜ਼ਿਊਮਰ ਆ ਕਹਿੰਦੇ ਵੀ ਇਸ ਤਰੀਕੇ ਦੇ ਹਿਸਾਬ ਦੇ ਨਾਲ ਇਕੋਨਮੀ ਦੀ ਡਾਇਰੈਕਸ਼ਨ ਨੂੰ ਲੈ ਕੇ ਕਾਫੀ ਚਿਰ ਤੋਂ ਚੰਗਾ ਨਹੀਂ ਸੀ ਮਹਿਸੂਸ ਕਰ ਰਹੇ, ਪਰ ਹੁਣ ਜਿਹੜੀ ਉਹ ਸਿਗਨਲ ਆ ਉਹ ਲੱਗ ਰਿਹਾ ਵੀ ਉਹ ਮਾੜੇ ਤੋਂ ਚੰਗੇ ਵੱਲ ਨੂੰ ਤਬਦੀਲ ਹੋ ਸਕਦੇ ਹੈਗੇ ਆ। ਰੀਸੈਸ਼ਨ ਤੋਂ ਵਾਈਬ ਸੈਸ਼ਨ ਜਿਹੜਾ ਆ ਇਸ ਨੂੰ ਹੁਣ ਨਵਾਂ ਨਾਮ ਦਿੱਤਾ ਜਾ ਰਿਹਾ ਆ ਵੀ ਲੋਕ ਇਸ ਦੇ ਵਿੱਚ ਹੁਣ ਪੋਜ਼ਿਟਿਵ ਵਾਈਬਸ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਕਹਿੰਦੇ ਵੀ ਜਿਹੜਾ ਯੂਨੀਵਰਸਿਟੀ ਆਫ ਮਿਸ਼ੀਗਨ ਦਾ ਸਰਵੇ ਆ US ਕੰਜ਼ਿਊਮਰ ਸੈਂਟੀਮੈਂਟ ਦਾ, ਉਹ ਜਨਵਰੀ ਦੇ ਵਿੱਚ 13% ਪਿਛਲੇ ਮਹੀਨੇ ਦੇ ਮੁਕਾਬਲੇ ਵਧਿਆ ਆ। ਜੁਲਾਈ 2021 ਤੋਂ ਵੀ ਜੇ ਆਪਾਂ ਪਿੱਛੇ ਤੱਕ ਵੀ ਜਿਹੜਾ ਉਹ ਜਾਈਏ ਤਾਂ 13% ਲੋਕਾਂ ਦੇ ਵਿੱਚ ਇਕੋਨਮੀ ਨੂੰ ਲੈ ਕੇ ਭਰੋਸਾ ਪਹਿਲਾਂ ਦੇ ਨਾਲੋਂ ਵਧਣ ਜਾ ਰਿਹਾ ਆ। ਜੇ 2 ਮਹੀਨਿਆਂ ਦੇ ਵਿੱਚ ਕਿਊਮੂਲੇਟਿਵ ਗੇਨ 29% ਦੇਖਿਆ ਗਿਆ ਆ। ਕਹਿੰਦੇ 1991 ਤੋਂ ਬਾਅਦ 'ਚ ਪਹਿਲੀ ਵਾਰੀ ਲੋਕਾਂ ਦੇ ਭਰੋਸੇ ਦੇ ਵਿੱਚ ਇੰਨਾ ਵੱਡਾ ਜਿਹੜਾ ਇਜ਼ਾਫਾ ਆ ਉਹ ਦੇਖਿਆ ਗਿਆ ਆ। ਨਿਊਯਾਰਕ ਦੇ ਜਿਹੜੇ ਫੈਡਰਲ ਰਿਜ਼ਰਵ ਦਾ ਸਰਵੇ ਆ ਕੰਜ਼ਿਊਮਰ ਫਾਈਨੈਂਸ ਨੂੰ ਲੈ ਕੇ ਦਸੰਬਰ ਦਾ ਜਿਹੜਾ ਕਿ ਇਸ ਮਹੀਨੇ ਪਬਲਿਸ਼ ਕੀਤਾ ਗਿਆ ਸੀਗਾ, ਕਹਿੰਦੇ ਵੀ ਬਹੁਤ ਸਾਰੇ ਹਾਊਸ ਹੋਲਡ ਦੀਆਂ ਜਿਹੜੀਆਂ ਪਰਸੈਪਸ਼ਨਸ ਆ ਰਾਈਟ ਨਾਓ, ਜਿਹੜੀਆਂ ਆਰਥਿਕ ਚੀਜ਼ਾਂ ਚੱਲ ਰਹੀਆਂ ਆ ਮੌਜੂਦਾ ਤੌਰ ਦੇ ਉੱਤੇ, ਉਹਨਾਂ ਦੇ ਵਿੱਚ ਉਹਨਾਂ ਦਾ ਸੋਚਣਾ ਬਿਹਤਰ ਜਿਹੜਾ ਆ ਉਹ ਹੋਇਆ ਆ। ਤੇ ਪਹਿਲੇ ਜਿਸ ਦੇ ਵਿੱਚ ਕੁਝ ਲੋਕਾਂ ਨੇ ਇਹ ਵੀ ਕਿਹਾ ਵੀ ਨਹੀਂ ਪਹਿਲਾਂ ਦੇ ਨਾਲੋਂ ਮਾੜਾ ਵੀ ਜਿਹੜਾ ਉਹ ਹੋਇਆ ਆ। ਪਰ ਓਵਰਆਲ ਜੇ ਕਹਿੰਦੇ ਦੇਖਿਆ ਜਾਵੇ ਤਾਂ ਕਈ ਲੋਕ ਹੁਣ ਇਕੋਨਮੀ ਦੇ ਨੂੰ ਲੈ ਕੇ ਆਪਟਿਮਿਸਟਿਕ ਪੋਜ਼ਿਟਿਵ ਜਿਹੜੀ ਆ ਉਹ ਸੋਚ ਰੱਖਣ ਲੱਗ ਪਏ ਆ। ਜੀ, ਸੋ ਜ਼ਿਆਦਾ ਯੂਜ਼ ਟੂ ਹੋ ਗਏ ਆ ਇਨਫਲੇਸ਼ਨ ਨੂੰ ਲੈ ਕੇ ਵੀ ਹੁਣ ਤਾਂ ਚੀਜ਼ਾਂ ਜਿਹੜੀਆਂ ਆ ਉਹ ਮਹਿੰਗਾਈ 'ਚ ਮਹਿੰਗੀਆਂ ਰਹਿਣੀਆਂ। ਟੈਕਸ ਸੀਜ਼ਨ ਆ ਰਿਹਾ 29 ਜਨਵਰੀ ਤੋਂ ਤੁਹਾਡੇ ਜਿਹੜੇ ਟੈਕਸ ਆ ਉਹ ਤੁਸੀਂ ਫਾਈਲ ਕਰ ਸਕਦੇ ਹੈਗੇ ਆ। ਤੇ ਜੋ ਟੈਕਸ ਭਰਦੇ ਆ ਉਹਨਾਂ ਦੇ ਆਫਿਸ ਬਿਜ਼ੀ ਹੋਣੇ ਸ਼ੁਰੂ ਹੋ ਗਏ ਆ। ਅੱਜ FTC ਜੋ ਫੈਡਰਲ ਟ੍ਰੇਡ ਕਮਿਸ਼ਨ ਆ ਉਹਨਾਂ ਨੇ ਟਰਬੋ ਟੈਕਸ ਇੱਕ ਜੋ ਸੌਫਟਵੇਅਰ ਹੈਗੀ ਆ ਜਿਹਨੂੰ ਤੁਸੀਂ ਯੂਜ਼ ਕਰਦੇ ਬਹੁਤ ਵਾਰ ਲੋਕ ਟੈਕਸ ਭਰਨ ਦੇ ਲਈ, ਉਹਨਾਂ ਨੂੰ ਕਿਹਾ ਆ ਵੀ ਜਿਹੜੀ ਤੁਸੀਂ ਝੂਠੀ ਐਡਵਰਟਾਈਜ਼ਮੈਂਟ ਕਰਦੇ ਆ ਵੀ ਫ੍ਰੀ ਆ,
ਉਸ ਨੂੰ ਬੰਦ ਕੀਤਾ ਜਾਵੇ। ਫੈਡਰਲ ਟ੍ਰੇਡ ਕਮਿਸ਼ਨ ਨੇ ਰੂਲਿੰਗ ਦਿੱਤੀ ਹੈਗੀ ਇਹਦੇ ਸੰਬੰਧ ਦੇ ਵਿੱਚ ਵੀ ਜਿਹੜੀ ਟਰਬੋ ਟੈਕਸ ਨੂੰ ਬਣਾਉਣ ਵਾਲੀ ਕੰਪਨੀ ਇੰਟਿਊਟ ਆ ਉਹ ਯੂਐਸ ਦੇ ਲਾਅ ਨੂੰ ਵਾਇਲੇਟ ਕਰ ਰਹੀ ਆ, ਜਿਹਦੇ ਵਿੱਚ ਉਹ ਝੂਠੀ ਐਡਵਰਟਾਈਜ਼ਮੈਂਟ ਕਰ ਰਹੀ ਆ, ਡਿਸੈਪਟਿਵ ਐਡਵਰਟਾਈਜ਼ਿੰਗ ਕਰ ਰਹੀ ਆ। ਤੇ ਲੋਕਾਂ ਨੂੰ ਇਦਾਂ ਲੱਗਦਾ ਵੀ ਅਸੀਂ ਉਹ ਸੌਫਟਵੇਅਰ ਯੂਜ਼ ਕਰਕੇ ਫ੍ਰੀ ਕਰ ਰਹੇ ਹਾਂ, ਪਰ ਉਹਦੇ ਵਿੱਚ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਜਾਂ ਹੋਰ ਇਦਾਂ ਦੇ ਜਿਹੜੇ ਫੀਸ ਤਰੀਕੇ ਆ ਵਗੈਰਾ ਜਿਹੜੇ ਕਹਿੰਦੇ ਇਵੈਂਚੁਅਲੀ ਜਿਹੜੀਆਂ ਉਹ ਜੀ। ਪਾ ਦਿੰਦੇ ਆ। ਸੋ ਉਹਨਾਂ ਨੇ 3 ਦੇ ਮੁਕਾਬਲੇ 0 ਦੇ ਨਾਲ FTC ਦੇ ਜੋ ਕਮਿਸ਼ਨਰਸ ਆ ਉਹਨਾਂ ਨੇ ਇਹ ਕਿਹਾ ਆ ਵੀ ਇਸ ਨੂੰ ਇਮੀਡੀਏਟਲੀ ਜਿਹੜਾ ਆ ਐਡਵਰਟਾਈਜ਼ਮੈਂਟ ਨੂੰ ਬੰਦ ਕੀਤਾ ਜਾਵੇ। ਪਰ ਕਹਿੰਦੇ ਵੀ ਇੰਟਿਊਟ ਵਾਲੇ ਕਹਿੰਦੇ ਆ ਜੇ ਤਾਂ ਸਾਰੇ ਕੰਜ਼ਿਊਮਰਸ ਲਈ ਫ੍ਰੀ ਆ, ਫਿਰ ਤੁਸੀਂ ਇਹ ਕਹਿ ਸਕਦੇ ਆ ਵੀ ਫ੍ਰੀ ਪ੍ਰੋਡਕਟ ਆ ਤੇ ਸਰਵਿਸ ਆ। ਜੇ ਕੁਛ ਕੁ ਲਈ ਹੈਗੀ ਹੈ ਤੇ ਕੁਛ ਕੁ ਲਈ ਨਹੀਂ ਆ, ਫਿਰ ਤੁਸੀਂ ਇਦਾਂ ਨਹੀਂ ਕਰ ਸਕਦੇ। ਜੀ ਜੀ। ਸੋ ਜੋ ਇੰਟਿਊਟ ਵਾਲੇ ਆ ਉਹ ਕਹਿੰਦੇ ਅਸੀਂ ਹੁਣ ਕੋਰਟ ਦੇ ਵਿੱਚ ਜਾਵਾਂਗੇ, ਪਰ ਇਹ ਜ਼ਰੂਰ ਆਪਾਂ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਆ ਵੀ ਕਈ ਵਾਰੀ ਆਪਾਂ ਜਾਂ ਬੱਚੇ ਪੜ੍ਹੇ ਲਿਖੇ ਹੁੰਦੇ ਥੋੜੇ, ਉਹ ਕਹਿੰਦੇ ਵੀ ਚਲੋ ਆਪਾਂ ਆਪ ਹੀ ਭਰ ਲੈਂਦੇ ਆ, ਪਰ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਕੀ ਕੁਝ ਚੱਲ ਰਿਹਾ ਹੈਗਾ ਇੱਥੇ। ਉਦਾਂ ਜੇ ਦੇਖਿਆ ਜਾਵੇ ਨਾ IRS ਦੀ ਕਿਤੇ ਨਾ ਕਿਤੇ ਨਲਾਇਕੀ ਜਿਹੜੀ ਇਸ ਦੇ ਵਿੱਚ ਜ਼ਰੂਰ ਹੈਗੀ ਆ। ਇਹਨਾਂ ਨੂੰ ਇੱਕ ਆਪਣਾ ਸੌਫਟਵੇਅਰ ਜਿਹੜਾ ਉਹ ਜ਼ਰੂਰ ਚਾਹੀਦਾ ਆ ਵੀ ਭਾਈ ਹਰ ਇੱਕ ਨੂੰ ਇਹ ਉਪਲਬਧ ਹੋਵੇ। ਤੁਸੀਂ ਇੰਨਾ ਕੁਛ ਜਿਹੜਾ ਉਹ ਕਰ ਰਹੇ ਆ, ਪਰ ਇਹ ਆ ਜਿਹੜੀਆਂ ਇੰਸਟੀਟਿਊਟ ਵਰਗੀਆਂ ਜਾਂ ਹੋਰ ਬਥੇਰੀਆਂ ਕੰਪਨੀਆਂ ਆ ਜਿਨ੍ਹਾਂ ਦੇ ਸੌਫਟਵੇਅਰ ਚੱਲਦੇ ਆ, ਜੇ ਉਹ ਆਪ ਫ੍ਰੀ ਕਰ ਦੇਣਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਇਸ ਦੇ ਵਿੱਚ ਹੁੰਦਾ ਆ। ਸੋ CPS ਦੀ ਲੌਬੀ ਵੀ ਜਿਹੜੀ ਉਹ ਤਗੜੀ ਜਿਹੜੀ ਹੋਊਗੀ। ਚਲੋ ਨਥਿੰਗ ਅਗੇਂਸਟ them, ਉਹ ਵੀ ਮਿਹਨਤ ਕਰਦੇ ਆ ਤੇ ਉਹ ਭਰਦੇ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਇਦਾਂ ਦੀ ਜਿਹੜੀ ਇਨਕਮ ਟੈਕਸ ਰਿਟਰਨ ਭਰਨ ਵਾਲੀ ਜਿਹੜੀ ਹੁੰਦੀ ਆ ਨਾ, ਉਹ ਫ੍ਰੀ ਸੌਫਟਵੇਅਰ ਵੈਸਟਰਨ ਮੁਲਕਾਂ ਦੇ ਵਿੱਚ, ਖਾਸ ਕਰਕੇ ਡਿਵੈਲਪਡ ਮੁਲਕਾਂ 'ਚ ਉਪਲਬਧ ਆ। ਪਰ ਅਮਰੀਕਾ ਇੱਕ ਵਾਹਦ ਅਜਿਹਾ ਡਿਵੈਲਪਡ ਮੁਲਕ ਆ ਜਿੱਥੇ ਇਹ ਚੀਜ਼ਾਂ ਉਪਲਬਧ ਨਹੀਂ ਹੈਗੀਆਂ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।